ਸਟੇਟ ਨੇ ਉਸ ਵੇਲੇ ਹੋਰ ਵੀ ਕਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਕਿਸੇ ਨੂੰ ਟਾਰਗੇਟ ਨਹੀਂ ਕੀਤਾ। ਇਹਨਾਂ ਨੂੰ ਟਾਰਗੇਟ ਤਾਂ ਕੀਤਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਇਹ ਦੂਜੀ ਧਾਰਮਿਕ ਸ਼ਖਸੀਅਤ ਸੀ ਜਿਨ੍ਹਾਂ ਨੂੰ ਨੌਜਵਾਨ ਤੇ ਪੰਜਾਬ ਦਾ ਸਿੱਖ ਪੰਥ ਫੋਲੋ ਕਰਦਾ ਸੀ। ਸੋ ਸਟੇਟ ਨੇ ਇਸ ਕਰਕੇ ਇਹਨਾਂ ਨੂੰ ਮਾਰਿਆ ਕਿ ਦੂਜਾ ਜਰਨੈਲ ਸਿੰਘ ਭਿੰਡਰਾਂ ਵਾਲਾ ਪੈਦਾ ਨਾ ਹੋ ਜਾਏ। ਜਿਹੜੀ ਮੂਵਮੈਂਟ ਹੈ, ਜਿਹੜੀ ਸਿੱਖਾਂ ਦੇ ਵਿੱਚ ਉਸ ਵੇਲੇ ਬੜੀ ਵੱਡੀ ਪੱਧਰ 'ਤੇ ਜਿਹੜੀ ਨਸ਼ਲਕੁਸ਼ੀ ਸੀ, ਜਿਹੜੀ ਜੈਨੋਸਾਈਡ ਸੀ, ਉਹਦੇ ਖਿਲਾਫ ਇਹ ਮੂਵਮੈਂਟ ਬਿਲਡ ਕਰ ਸਕਣ ਦੀ ਸਮਰੱਥਾ ਰੱਖਦੀ ਸੀ। ਕੌਮ ਦੇ ਇਹ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਹੈ ਕਿ ਜਥੇਦਾਰ ਸਾਹਿਬ ਨੂੰ ਜਿਹੜਾ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ, ਤਾਂ ਜੱਜ ਸਿੰਘ ਸਾਹਿਬ ਦੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਹਾਣੀ ਕੀ ਬਣਾਈ ਹੈ? ਦੇਖੋ, ਇਸ ਕੇਸ ਦੇ ਵਿੱਚ ਸਭ ਤੋਂ ਪਹਿਲੇ ਜਥੇਦਾਰ ਸਾਹਿਬ ਨੂੰ 20 ਦਸੰਬਰ 1992 ਨੂੰ ਪੁਲਿਸ ਅਰੈਸਟ ਕਰਨ ਜਾਂਦੀ ਹੈ, ਲੈ ਕੇ ਜਾਂਦੀ ਹੈ, ਅਤੇ ਜਦੋਂ ਮੋਤਵਾਰ ਬੰਦੇ ਜਾਂਦੇ ਨੇ ਛੱਡ ਦਿੱਤਾ ਜਾਂਦਾ ਹੈ। 25 ਦਸੰਬਰ 1992 ਨੂੰ ਸਿੰਘ ਸਾਹਿਬ ਗੁਰਦੁਆਰੇ ਸਾਹਿਬ ਦੇ ਵਿੱਚ ਜਿਵੇਂ ਆਪਦੀ ਕਥਾ ਕਰਦੇ ਨੇ, ਉੱਥੇ ਸਵੇਰੇ ਧਾਰਮਿਕ ਦੀਵਾਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਤਕਰੀਬਨ 200-250 ਬੰਦੇ ਦਾ ਇਕੱਠ ਹੈ ਪਿੰਡ 'ਚ। ਉੱਥੋਂ ਫਿਰ ਪੁਲਿਸ ਦਾ ਇੰਸਪੈਕਟਰ ਆਉਂਦਾ, ਸੀਏ ਸਟਾਫ ਦਾ ਗੁਰਮੀਤ ਸਿੰਘ ਹੈ, ਉਹ ਅਰੈਸਟ ਕਰਦਾ ਲੈ ਜਾਂਦਾ। 1 ਜਨਵਰੀ 1993 ਨੂੰ ਇੱਕ ਸਟੋਰੀ ਮੇਕ ਆਊਟ ਹੁੰਦੀ ਹੈ ਵੀ ਜਥੇਦਾਰ ਐਸਕੇਪ ਕਰ ਗਿਆ ਹੈ, ਭੱਜ ਗਿਆ ਹੈ ਥਾਣੇ ਦੇ ਵਿੱਚੋਂ। 2 ਜਨਵਰੀ ਨੂੰ ਜਿਹੜਾ ਇੰਸਪੈਕਟਰ ਗੁਰਮੀਤ ਸਿੰਘ ਹੈ, ਉਹਦੀ ਸਟੇਟਮੈਂਟ ਉੱਪਰ ਉਹ ਭੰਗੌੜਾ ਮਤਲਬ ਗੀਡੀਆ ਡਰਪਟ ਹੋ ਜਾਂਦੀ ਹੈ ਕਿ ਇਹ ਭੱਜ ਗਿਆ ਸੀ ਥਾਣੇ 'ਚੋਂ। ਅਤੇ ਜਿਹੜੀ ਅਸਲ ਗੱਲ ਸੀ ਵੀ ਇਹਨਾਂ ਨੇ ਬੜਾ ਉਹਨੂੰ ਬਰੂਟਲ ਟੌਰਚਰ ਕੀਤਾ। ਬਰੂਟਲ ਟੌਰਚਰ ਕਰਨ ਤੋਂ ਬਾਅਦ ਫਿਰ ਉਹਨੂੰ ਇਹਨਾਂ ਨੇ ਉੱਥੇ ਸਤਲੁਜ ਦੇ ਕੰਢੇ 'ਤੇ ਲਿਜਾ ਕੇ, ਇਹਨਾਂ ਦਾ ਚੌਕੀ ਸੀ ਉਹਦੇ ਵਿੱਚ, ਇਹਨਾਂ ਨੇ ਉਹਦੀ ਬੋਟੀ ਕੀਤੀ ਹੈ, ਉਹਨੂੰ ਹਰ ਤਰੀਕੇ ਨਾਲ ਜਿਵੇਂ ਸੀ। ਉਸ ਤੋਂ ਬਾਅਦ ਉਹ ਜਿਹੜੀ ਡੈਡ ਬੋਡੀ ਸੀ, ਉਹ ਪੀਸਿਸ ਨੂੰ ਚੱਕ ਕੇ ਇਹਨਾਂ ਨੇ ਉੱਥੇ ਸਤਲੁਜ ਦੇ ਵਿੱਚ ਡੰਪ ਕਰ ਦਿੱਤਾ ਮੱਛੀਆਂ। ਤੁਸੀਂ ਦੇਖੋ ਨਾ, ਜੇ ਪੁਲਿਸ ਸਰਵਉੱਚ ਸਥਾਨ ਦਾ ਜਿਹੜਾ ਜਥੇਦਾਰ ਹੈ ਭਾਈ ਗੁਰਦੇਵ ਸਿੰਘ ਕੌਂਕੇ, ਉਹਨੂੰ ਮਾਰ ਸਕਦੀ ਹੈ ਅਤੇ ਉਹਦਾ ਕੁਝ ਨਹੀਂ ਬਣਦਾ, ਅਤੇ ਫਿਰ ਕਿਹੜਾ ਗਵਾਹ ਜਿਹੜਾ ਇਹ ਜੁਰਤ ਕਰੂਗਾ ਕਿ ਉਸ ਵੇਲੇ ਦੇ ਸਭ ਤੋਂ ਬੁੱਚੜ ਆਫਿਸਰ ਜਿਹੜਾ ਸਵਰਨ ਸਿੰਘ ਘੋਟਣਾ ਸੀ, ਉਹਦੇ ਖਿਲਾਫ ਆ ਕੇ ਗਵਾਹੀ ਦੇ ਦੇ। ਉਹ ਡਰ ਦਾ ਮਾਹੌਲ ਸੀ। ਜੇ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਉਂਦੀ, ਉਸ ਵੇਲੇ ਦੇ ਅਕਾਲੀ ਲੀਡਰਸ਼ਿਪ ਇਸ ਗੱਲ ਦੇ ਵਿੱਚ ਸਟੈਂਡ ਕਰਦੀ, ਤਾਂ ਮੈਨੂੰ ਲੱਗਦਾ ਇਹ ਨੌਬਤ ਨਹੀਂ ਸੀ ਆਉਂਦੀ। ਸਭ ਤੋਂ ਡਿਸਪੁਆਇੰਟਿੰਗ ਗੱਲ ਜਿਹੜੀ ਹੈਗੀ ਹੈ, ਜਿਹੜੇ ਕਾਤਲ ਅਫਸਰ ਨੇ ਉਹ ਕੌਣ ਨੇ? ਉਹ ਵੀ ਸਿੱਖ ਨੇ। ਕਿਹੜੇ ਨੇ? ਸਵਰਨ ਸਿੰਘ ਘੋਟਣਾ ਉਸ ਵੇਲੇ SSPC ਜਗਰਾਉਂ ਦਾ। ਉਹਦੇ ਉੱਪਰ ਐਲੀਗੇਸ਼ਨ ਹੈ ਕਿ ਉਹਨੇ ਇਹਨੂੰ ਬਰੂਟਲ ਟੌਰਚਰ ਕੀਤਾ ਹੈ ਅਤੇ ਉਹਦੀ ਕਮਾਂਡ ਹੇਠ ਹੀ ਸਾਰਾ ਇਹ ਆਪਰੇਸ਼ਨ ਇਹਨਾਂ ਨੂੰ ਸ਼ਹੀਦ ਕਰਨ ਵਾਲਾ ਹੋਇਆ ਹੈ। ਫਿਰ ਇੱਕ ਉਹ DSP ਸੀ, ਉਹਨੂੰ ਸੋਢੀ ਕਹਿੰਦੇ ਸੀ, ਲੇਟਰ ਉਹਨੂੰ ਡਿਸਮਿਸ ਹੋ ਗਿਆ ਕਰਪਸ਼ਨ ਕੇਸਿਸ ਦੇ ਵਿੱਚ। ਅਦਰ ਨੰਬਰ ਆਫ ਕੇਸਿਸ ਦੇ ਵਿੱਚ ਵੀ ਉਹਦੀ ਇਨਵੋਲਵਮੈਂਟ ਸੀ। ਅਤੇ ਗੁਰਮੀਤ ਸਿੰਘ ਜਿਹੜਾ ਇੰਸਪੈਕਟਰ ਹੈ, ਇਹਦਾ ਤਾਂ ਐਲੀਗੇਸ਼ਨ ਹੈ ਕਿ ਇਹ ਅਰੈਸਟ ਕਰਕੇ ਲੈ ਕੇ ਗਿਆ, ਇਹਦੀ ਕਸਟਡੀ ਵਿੱਚ ਸੀ। ਫਿਰ ਇੱਕ ਹੌਲਦਾਰ ਸੀ ਜਿਹੜਾ ਮੁੜ ਕੇ ਸਬ ਇੰਸਪੈਕਟਰ ਬਣਾ ਕੇ ਇਹਨਾਂ ਨੇ ਰਿਟਾਇਰ ਕੀਤਾ, ਚੰਨਨ ਸਿੰਘ ਸੀ। ਉਹ ਚੰਨਨ ਸਿੰਘ ਉਹ ਬੰਦਾ ਸੀ, ਉਹ ਵੀ ਸਿੱਖ ਸੀ, ਜਿਹਨੇ ਜਥੇਦਾਰ ਸਾਹਿਬ ਦੇ ਠੁੱਡੇ ਵੀ ਮਾਰੇ ਆ, ਅਤੇ ਸਭ ਤੋਂ ਵੱਧ ਬਰੂਟਲ ਟੌਰਚਰ ਉਹ ਚੰਨਨ ਸਿੰਘ ਨੇ ਕੀਤਾ। ਇਹ ਹੋਰ ਵੀ ਕਿਸੇ ਮਾਮਲੇ ਦੇ ਵਿੱਚ ਜਾਂ ਕੋਈ ਇੱਦਾਂ ਦੇ ਕੋਈ ਫੇਕ ਐਨਕਾਊਂਟਰ ਕੀਤਾ ਗਿਆ ਹੋਵੇ, ਉਹਦੇ ਵਿੱਚ ਨਾਮਜ਼ਦ ਪਾਏ ਗਏ ਹੋਣ? ਦੇਖੋ, ਸਵਰਨ ਸਿੰਘ ਘੋਟਣੇ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ, ਬਦਨਾਮ ਅਫਸਰ ਸੀ ਜਿਹਨੇ ਬਹੁਤ ਟੌਰਚਰ ਕੀਤਾ ਸਿੱਖਾਂ ਨੂੰ। ਫਿਰ ਉਹ ਜਿਹੜਾ ਸੋਢੀ ਸੀ, ਹਰਭਗਵਾਨ ਸਿੰਘ ਸੋਢੀ, ਉਹ ਵੀ ਬੜਾ ਬਦਨਾਮ ਅਫਸਰ ਸੀ, DSP ਸੀ। ਉਹ ਮੁੜ ਕੇ ਡਿਸਮਿਸ ਵੀ ਹੋਇਆ ਕਰਪਸ਼ਨ ਚਾਰਜਸ ਦੇ ਵਿੱਚ। ਅਤੇ ਸੋ ਹੁਣ ਜਿਹੜੀ ਇਸਤਗਾਸਾ ਫਾਈਲ ਕੀਤਾ, ਉਹ 21 ਬੰਦਿਆਂ ਦੇ ਪੁਲਿਸ ਅਫਸਰਸ ਦੇ ਖਿਲਾਫ ਗਿਆ। ਇੱਕ ਤਾਂ ਉਹ ਨੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਜਿਨ੍ਹਾਂ ਦੀ ਡਿਊਟੀ ਸੀ। ਇੱਕ ਹੋਰ ਸਟਾਪ ਜਿਹੜੀ ਆਫਿਸਰਸ ਦੀ ਲੌਬੀ ਹੈ, ਉਹ ਵੀ ਰੱਖੀ ਗਈ ਹੈ। ਪੰਜਾਬ ਇਹਨਾਂ ਨੇ ਇੱਕ ਵਾਰ ਜ਼ੋਨ ਬਣਾ ਰੱਖਿਆ ਸੀ, ਜਿਹਦੇ ਵਿੱਚ ਦਿੱਲੀੋਂ ਡਾਇਰੈਕਟ ਆਪਰੇਟ ਕਰ ਰਿਹਾ ਸੀ। ਬਹੁਤੀ ਵਾਰੀ ਤਾਂ ਹੁਣ ਚੀਫ ਮਿਨਿਸਟਰ ਦਾ ਜਿਹੜਾ ਗ੍ਰੈਂਡਸਨ ਹੈ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਸਾਡਾ ਤਾਂ ਜੇ ਅਸੀਂ ਚੀਫ ਮਿਨਿਸਟਰ ਬਣੇ ਸੀ, ਪੰਜਾਬ ਤਾਂ ਦਿੱਲੀ ਤੋਂ ਆਪਰੇਟ ਹੋ ਰਿਹਾ ਸੀ। ਅਤੇ ਬਹੁਤੀ ਵਾਰੀ ਜਿਹੜੀਆਂ ਬਹੁਤੇ ਐਕਸ਼ਨ ਸੀ, ਉਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ, ਦਿੱਲੀੋਂ ਡਾਇਰੈਕਟ ਆਪਰੇਟ ਹੋ ਜਾਂਦੇ ਸੀ। ਚੀਫ ਮਿਨਿਸਟਰ ਦੇ ਤਾਂ ਨੋਟਿਸ ਵਿੱਚ ਵੀ ਨਹੀਂ ਸੀ ਹੁੰਦੇ। ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਨੂੰ 25 ਦਸੰਬਰ 1992 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੱਕਿਆ ਜਾਂਦਾ, ਅਤੇ ਉਸ ਤੋਂ ਬਾਅਦ ਤਕਰੀਬਨ ਜਿਹੜਾ
200 ਲੋਕਾਂ ਦਾ ਵੱਡਾ ਇਕੱਠ ਸੀ, ਜਿਸ ਵਿੱਚ ਲੋਕਾਂ ਦੇ ਵੱਲੋਂ ਬਹੁਤ ਸਾਰੇ ਦਾਅਵੇ ਵੀ ਕੀਤੇ ਗਏ ਆ ਕਿ ਸਾਡੀ ਹਾਜ਼ਰੀ ਦੇ ਵਿੱਚ ਸਿੰਘ ਸਾਹਿਬ ਨੂੰ CAI ਸਟਾਫ ਜਗਰਾਉਂ ਦੇ ਵੱਲੋਂ ਚੁੱਕਿਆ ਗਿਆ ਸੀ ਤੇ ਉਸ ਤੋਂ ਬਾਅਦ 1 ਜਨਵਰੀ ਵਾਲੇ ਦਿਨ 1993 ਦੇ ਵਿੱਚ ਜਥੇਦਾਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਬਹੁਤ ਸਾਰੇ ਸਵਾਲੀਆ ਚਿੰਨ੍ਹ ਹੈ। ਪਿਛਲੇ ਤਕਰੀਬਨ 2023 ਦੇ ਵਿੱਚ ਵੀ BP ਤਿਵਾੜੀ ਦੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਸੀ, ਜਿਸ ਨੇ ਬਹੁਤ ਵੱਡੇ ਖੁਲਾਸੇ ਕੀਤੇ ਸੀ। ਤਾਂ ਇਸੇ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਿਹੜਾ ਸ਼ਹੀਦ ਕਰਨ ਨੂੰ ਲੈ ਕੇ ਸਰਕਾਰੀ ਕਾਗਜ਼ਾਂ ਦੇ ਵਿੱਚ ਸਿੰਘ ਸਾਹਿਬ ਦੇ ਭਗੌੜਾ ਕਰਾਰ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਵੀ ਲੱਗੇ ਸੀ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਰ ਸਵਾਗਤ ਹੈ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਦੋਂ ਵੀ 1 ਜਨਵਰੀ ਦਾ ਦਿਨ ਆਉਂਦਾ ਹੈ ਤਾਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਯਾਦ ਕੀਤਾ ਜਾਂਦਾ, ਉਹਨਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਵੀ ਤਕਰੀਬਨ ਵੱਡੀਆਂ ਚਰਚਾਵਾਂ ਰਹੀਆਂ ਨੇ। 2023 ਦੇ ਵਿੱਚ ਰਿਪੋਰਟ ਨੇ ਵੱਡੇ ਖੁਲਾਸੇ ਕੀਤੇ ਸੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਨਜ਼ਰੀਏ ਤੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਕਿਵੇਂ ਦੀ ਸ਼ਖਸੀਅਤ ਸੀਗੇ? ਦੇਖੋ, ਜਿੰਨੀ ਕਿ ਮੈਂ ਜਥੇਦਾਰ ਕੌਂਕੇ ਸਾਹਿਬ ਨੂੰ ਕਦੇ ਮਿਲਿਆ ਤਾਂ ਨਹੀਂ ਉਸ ਸਮੇਂ ਦੇ ਵਿੱਚ, ਪਰ ਕੌਂਕੇ ਸਾਹਿਬ ਬਾਰੇ ਜਿੰਨਾ ਸੁਣਿਆ ਹੈ ਉਹ ਸੁਣਨ ਵਿੱਚ ਇਹ ਆਇਆ ਹੈ ਕਿ ਜਿਹੜੇ ਜਥੇਦਾਰ ਕੌਂਕੇ ਸਾਹਿਬ ਸਨ, ਜਿਵੇਂ ਸਰਦਾਰ ਦਰਸ਼ਨ ਸਿੰਘ ਫੋਇਰੂਮਨ ਸੀ, ਸ਼ਹਾਦਤ ਤੋਂ ਪਹਿਲੇ ਉਹਨਾਂ ਦੇ ਵਿੱਚ ਕਈ ਐਬ ਵੀ ਸੀ। ਜਦੋਂ ਉਹਨਾਂ ਨੇ ਸਿੱਖੀ ਸਿਰ ਕੀਤਾ ਹੈ ਕੌਮ ਵੱਲ ਨੂੰ, ਤੇ ਫਿਰ ਦੇਖੋ 76 ਦਿਨ ਦੀ ਫਾਸਟਿੰਗ ਵਰਤ ਤੋਂ ਬਾਅਦ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਇਵੇਂ ਹੀ ਕਹਿੰਦੇ ਨੇ ਕਿ ਭਾਈ ਕੌਂਕੇ ਜਦੋਂ ਸ਼੍ਰੀ ਦਰਬਾਰ ਸਾਹਿਬ ਗਏ ਨੇ, ਜਦੋਂ ਸਰੋਵਰ 'ਚ ਚੁੱਭੀ ਮਾਰੀ ਹੈ, ਤੇ ਉਸ ਤੋਂ ਬਾਅਦ ਜਿਹੜੇ ਭਾਈ ਕੌਂਕੇ ਸੀ ਉਹ ਬਦਲਿਆ ਹੋਇਆ ਇਨਸਾਨ ਸੀ। ਫਿਰ ਉਹ ਸਿੱਖੀ ਦਾ ਉਹਦਾ ਰੋਮ ਸਮਰਪਿਤ ਹੋ ਗਿਆ ਹੈ। ਇਹ ਕਾਰਨ ਹੈ ਸਟੇਟ ਨੇ ਉਸ ਵੇਲੇ ਹੋਰ ਵੀ ਕਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਕਿਸੇ ਨੂੰ ਟਾਰਗੇਟ ਨਹੀਂ ਕੀਤਾ। ਇਹਨਾਂ ਨੂੰ ਟਾਰਗੇਟ ਤਾਂ ਕੀਤਾ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਇਹ ਦੂਜੀ ਧਾਰਮਿਕ ਸ਼ਖਸੀਅਤ ਸੀ ਜਿਨ੍ਹਾਂ ਨੂੰ ਨੌਜਵਾਨ ਤੇ ਪੰਜਾਬ ਦਾ ਸਿੱਖ ਪੰਥ ਫੋਲੋ ਕਰਦਾ ਸੀ। ਸੋ ਸਟੇਟ ਨੇ ਇਸ ਕਰਕੇ ਇਹਨਾਂ ਨੂੰ ਮਾਰਿਆ ਕਿ ਦੂਜਾ ਜਰਨੈਲ ਸਿੰਘ ਭਿੰਡਰਾਂ ਵਾਲਾ ਪੈਦਾ ਨਾ ਹੋ ਜਾਏ। ਜਿਹੜੀ ਮੂਵਮੈਂਟ ਹੈ, ਜਿਹੜੀ ਸਿੱਖਾਂ ਦੇ ਵਿੱਚ ਉਸ ਵੇਲੇ ਬੜੀ ਵੱਡੀ ਪੱਧਰ 'ਤੇ ਜਿਹੜੀ ਨਸ਼ਲਕੁਸ਼ੀ ਸੀ, ਜਿਹੜੀ ਜੈਨੋਸਾਈਡ ਸੀ, ਉਹਦੇ ਖਿਲਾਫ ਇਹ ਮੂਵਮੈਂਟ ਬਿਲਡ ਕਰ ਸਕਣ ਦੀ ਸਮਰੱਥਾ ਰੱਖਦੀ ਸੀ। ਇਹ ਵੀ ਇੱਕ ਚਰਚਾ ਛਿੜਦੀ ਹੈ ਸਿੰਘ ਸਾਹਿਬ ਦੇ ਇਲਾਕੇ ਦੇ ਵਿੱਚ ਕਿ ਜਿਹੜੇ ਫੈਸਲਿਆਂ ਦਾ ਨਿਪਟਾਰਾ ਕੋਰਟ ਕਚਹਿਰੀਆਂ ਦੇ ਵਿੱਚ ਹੁੰਦਾ ਸੀ, ਥਾਣਿਆਂ 'ਚ ਹੁੰਦਾ ਸੀ, ਉਹ ਸਿੰਘ ਸਾਹਿਬ ਦੇ ਕੋਲ ਆ ਕੇ ਹੁੰਦਾ ਸੀ। ਹਾਂ, ਕਿਉਂਕਿ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ। ਸੋ ਉਹਨਾਂ ਕੋਲ ਤੰਤਾ ਲੱਗਿਆ ਹੁੰਦਾ ਸੀ ਲੋਕਾਂ ਦਾ, ਤੇ ਅਕਸਰ ਲੋਕ ਆਪਦੇ ਫੈਸਲਿਆਂ ਲਈ ਉਹਨਾਂ ਕੋਲ ਆਉਂਦੇ ਸੀ, ਤੇ ਇਲਾਕੇ ਦੇ ਲੋਕ ਵੀ ਇਸ ਐਵੀਡੈਂਸ ਨੂੰ ਸਪੋਰਟ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜਾ ਸਿੰਘ ਸਾਹਿਬ ਨੂੰ ਟਾਰਗੇਟ ਕੀਤਾ ਗਿਆ, ਉਸ ਤੋਂ ਬਾਅਦ ਬਹੁਤ ਸਾਰੇ ਕਮਿਸ਼ਨ ਬਣੇ। ਉਹਨਾਂ ਦੇ ਵਿੱਚੋਂ ਕਿਹੜੇ ਇੱਦਾਂ ਦੇ ਕਮਿਸ਼ਨ ਬਣੇ ਕਿ ਜਿਹੜੇ ਕੌਮ ਨੂੰ ਜਾਂ ਸਿੰਘ ਸਾਹਿਬ ਦੇ ਨਾਲ ਜੋ ਹੋਈਆਂ ਵਧੀਕੀਆਂ ਉਹਨੂੰ ਇਨਸਾਫ ਦਿਵਾਉਣਾ ਚਾਹੁੰਦੇ ਸੀ? ਕਿਹੜੇ ਕਮਿਸ਼ਨ ਬਣੇ ਜੀ ਅਜੇ ਤੱਕ? ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇੱਕ ਬੜੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਦੁਨੀਆ ਦੇ ਵਿੱਚ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਕਿ ਜਿਹੜਾ ਕ੍ਰਿਸਚਨਸ ਦਾ ਪੋਪ ਹੈ, ਈਸਾਈ ਭਾਈਚਾਰੇ ਦਾ ਸਭ ਤੋਂ ਵੱਡੀ ਧਾਰਮਿਕ ਸ਼ਖਸੀਅਤ ਹੈ ਪੋਪ। ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਸਟੇਟ ਨੇ ਕਿਸੇ ਪੋਪ ਨੂੰ ਝੂਠੇ ਮੁਕਾਬਲੇ 'ਚ ਮਾਰਿਆ ਹੋਵੇ? ਫਿਰ ਜਿਹੜੀ ਹਿੰਦੂ ਭਾਈਚਾਰਾ ਹੈ, ਇਹਨਾਂ ਦੇ ਸ਼ੰਕਰਚਾਰੀਆ ਵੱਡੇ ਹੁੰਦੇ ਨੇ ਮੱਠਾਂ ਦੇ ਜਿਹੜੇ ਧਾਰਮਿਕ ਸ਼ਖਸੀਅਤ ਹੈ। ਤੁਸੀਂ ਕਦੇ ਹਿੰਦੁਸਤਾਨ 'ਚ ਸੁਣਿਆ ਹੈ ਵਰਲਡ ਦੇ, ਕਦੇ ਨੇਪਾਲ 'ਚ, ਕਿਤੇ ਪਾਕਿਸਤਾਨ 'ਚ ਸੁਣਿਆ ਹੋਏ ਕਿ ਕਿਸੇ ਸ਼ੰਕਰਚਾਰੀਆ ਨੂੰ ਪੁਲਿਸ ਨੇ ਚੱਕਿਆ ਤੇ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਹੈ? ਕਦੇ ਤੁਸੀਂ ਸੁਣਿਆ ਹੈ ਕਿ ਮੁਸਲਮਾਨਾਂ ਦਾ, ਮੱਕੇ ਦਾ, ਮਦੀਨੇ ਦਾ ਕੋਈ ਖਲੀਫਾ ਕਿਸੇ ਸਟੇਟ ਦੀ ਪੁਲਿਸ ਨੇ ਮਾਰ ਦਿੱਤਾ ਹੋਵੇ? ਮੈਂ ਤੁਹਾਡੇ ਚੈਨਲ ਜ਼ਰੀਏ ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਇਹ ਸਿੱਖ ਕੌਮ ਹੈ ਜਿਨ੍ਹਾਂ ਦਾ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਉਹਦੇ ਐਕਟਿੰਗ ਜਥੇਦਾਰ ਭਾਈ ਕੌਂਕੇ ਸਾਹਿਬ ਨੂੰ ਇੰਡੀਅਨ ਸਟੇਟ ਸ਼ਹੀਦ ਕਰਦੀ ਹੈ। ਇੱਥੋਂ ਦੀ ਕਾਂਗਰਸ ਉਸ ਵੇਲੇ ਦੀ, ਜਿਹਨੂੰ ਲੋਕਾਂ ਨੇ ਇਲੈਕਟ ਕੀਤਾ ਸੀ, ਬੇਅੰਤ ਸਿੰਘ ਦੀ ਗੌਰਮੈਂਟ ਸੀ, ਉਹ ਸ਼ਹੀਦ ਕਰਦਾ ਹੈ। ਸੋ ਇਹ ਸਾਡੀ ਟ੍ਰੈਜਡੀ ਹੈ। ਜਦੋਂ ਸਿੰਘ ਸਾਹਿਬ ਸ਼ਹੀਦ ਹੁੰਦੇ ਨੇ ਉਸ ਵੇਲੇ ਇੱਕ ਗਜਿੰਦਰ ਸਿੰਘ ਨਾਂ ਦੀ ਕਮੇਟੀ ਬਣਦੀ ਹੈ, ਉਹ ਰਿਪੋਰਟ ਕਰਦੀ ਹੈ। ਐਮਨੈਸਟੀ ਇੰਟਰਨੈਸ਼ਨਲ ਵੀ ਇਸ ਗੱਲ ਦੇ ਉੱਪਰ ਰਿਪੋਰਟ ਕਰਦਾ ਹੈ। ਬੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਇਸ ਗੱਲ 'ਤੇ ਰਿਪੋਰਟ ਕਰਦੀਆਂ ਨੇ ਕਿ ਇਹ ਝੂਠਾ ਮੁਕਾਬਲਾ ਹੈ। ਫਿਰ ਜਦੋਂ 97 ਦੇ ਵਿੱਚ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅਗਵਾਈ 'ਚ ਅਕਾਲੀ ਗੌਰਮੈਂਟ ਬਣਦੀ ਹੈ, ਅਤੇ ਫਿਰ ਇੱਕ ਸਿੱਖਾਂ ਦਾ ਡੈਲੀਗੇਸ਼ਨ ਜਾਂਦਾ ਹੈ ਬਾਦਲ ਸਾਹਿਬ ਕੋਲੇ।
ਉਹ ਚੀਫ ਮਿਨਿਸਟਰ ਬਾਦਲ ਸਾਹਿਬ ਨੂੰ ਕਹਿੰਦੇ ਨੇ ਵੀ ਇਹ ਜਥੇਦਾਰ ਦੀ ਫੇਕ ਇਨਕਾਊਂਟਰ 'ਚ ਕਿਲਿੰਗ ਹੋਈ ਹੈ, ਸੋ ਇਹਦੀ ਜਾਂਚ ਲਈ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ। ਫਿਰ ਉਸ ਵੇਲੇ ਦੀ ਜਿਹੜੀ ਅਕਾਲੀ ਗਵਰਨਮੈਂਟ ਸੀ ਉਹਨਾਂ ਦੀ ਚੀਫ ਮਿਨਿਸਟਰ ਦੀ ਡਾਇਰੈਕਸ਼ਨਸ ਦੇ ਉੱਪਰ ਇੱਕ BP ਤਿਵਾੜੀ ADGP ਸਿਕਿਉਰਿਟੀ ਸੀ ਉਸ ਵੇਲੇ, ਜਿਹੜੇ ਕਿ ਬਹੁਤ ਹੀ ਇਮਾਨਦਾਰ ਪੁਲਿਸ ਅਫਸਰ ਸੀ। ਉਹਨਾਂ ਦੀ ਅਗਵਾਈ 'ਚ ਕਮਿਸ਼ਨ ਬਣਦਾ ਹੈ। ਇਹ ਜੂਨ 98 ਦੇ ਵਿੱਚ ਕਮਿਸ਼ਨ ਬਣਦਾ ਹੈ। 27 ਜੁਲਾਈ 1999 ਨੂੰ ਉਹਦੀ ਰਿਪੋਰਟ ਆਉਂਦੀ ਹੈ, ਬੜੀ ਡਿਟੇਲ ਰਿਪੋਰਟ ਸੀ, ਜਿਹੜਾ ਸਾਰਾ ਕੁਝ ਬਰੀਫ ਕਰਦੀ ਹੈ ਕਿਵੇਂ ਕਿਵੇਂ ਇਹ ਸਾਰਾ ਕੁਝ ਹੋਇਆ ਹੈ। ਉਹ ਜਿਹੜੀ ਰਿਪੋਰਟ ਹੈ ਸਮਹਾਉ, ਕਿਉਂਕਿ ਉਸ ਵੇਲੇ ਪੰਜਾਬ ਪੁਲਿਸ ਤੇ ਜਿਹੜੀ ਦਿੱਲੀ ਦੀ ਏਜੰਸੀਜ਼ ਨੇ, ਦਿੱਲੀ ਦਾ ਬੜਾ ਪ੍ਰੈਸ਼ਰ ਸੀ ਜਿਵੇਂ ਅੱਜ ਵੀ ਹੈ, ਸੋ ਉਸ ਪ੍ਰੈਸ਼ਰ ਦੇ ਹੇਠ ਜਿਹੜੀ ਹੈ ਇਹ ਰਿਪੋਰਟ ਨੂੰ ਦੱਬ ਦਿੱਤਾ ਜਾਂਦਾ ਹੈ। ਫਿਰ 2002 ਤੋਂ ਬਾਅਦ ਇੱਥੇ ਆ ਜਾਂਦੀ ਹੈ ਕਾਂਗਰਸ ਦੀ ਗਵਰਨਮੈਂਟ। ਕਾਂਗਰਸ ਗਵਰਨਮੈਂਟ ਦੇ ਵਿੱਚ ਉਸ ਵੇਲੇ ਦਾ ਜਿਹੜਾ DGP ਸੀ ਤਤਕਾਲੀ, ਉਹ ਇਸ ਰਿਪੋਰਟ ਨੂੰ ਅਪਰੂਵ ਨਹੀਂ ਕਰਦਾ ਅਤੇ ਉਹ ਜਿਹੜੀ ਕੌਂਕੇ ਸਾਹਿਬ ਦੀ ਰਿਪੋਰਟ ਹੈ ਦੱਬ ਜਾਂਦੀ ਹੈ। ਫਿਰ 2023 ਦੇ ਵਿੱਚ ਇੱਕ ਹਿਊਮਨ ਰਾਈਟਸ ਆਰਗੇਨਾਈਜੇਸ਼ਨ VP ਤਿਵਾੜੀ ਦੀ ਰਿਪੋਰਟ ਨੂੰ ਪਬਲਿਕ ਕਰਦੀ ਹੈ। ਜਦੋਂ ਪਬਲਿਕ ਕਰਦੀ ਹੈ ਫਿਰ ਇਹ ਬੜਾ ਵੱਡੇ ਪੱਧਰ 'ਤੇ ਮੁੱਦਾ ਡਿਸਕਸ਼ਨ ਦਾ ਵਿਸ਼ਾ ਬਣਦਾ ਹੈ। ਸਰ, ਇੱਕ ਇਹ ਵੀ ਸਵਾਲ ਹੈ, ਤੁਸੀਂ ਕਿਹਾ ਕਿ 2002 ਦੇ ਵਿੱਚ ਕਾਂਗਰਸ ਆ ਜਾਂਦੀ ਹੈ ਤਾਂ ਖਾਸ ਤੌਰ 'ਤੇ 7 ਤੋਂ ਲੈ ਕੇ 17 ਤੱਕ 10 ਸਾਲ ਦਾ ਵਕਫਾ ਬਣਦਾ, ਤਾਂ ਉਹਦੇ ਵਿੱਚ ਅਕਾਲੀਆਂ ਦਾ ਰਾਜ ਰਿਹਾ, ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਰਿਹਾ। ਉਸ ਵੇਲੇ ਰਿਪੋਰਟ ਕਿਉਂ ਨਾ ਫਿਰ ਜਨਤਕ ਹੋ ਸਕੀ? ਦੇਖੋ, ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਇਸ ਰਿਪੋਰਟ ਨੂੰ ਦਬਾ ਦਿੱਤਾ ਗਿਆ ਹੈ। ਇਹ ਤਾਂ ਆਫ ਦਾ ਰਿਕਾਰਡ ਪਬਲਿਕ ਹੋਈ ਨਾ, ਗਵਰਨਮੈਂਟ ਨੇ ਤਾਂ ਟਿਲ ਡੇਟ ਅਜੇ ਕਿਤੇ ਪਬਲਿਕ ਨਹੀਂ ਕੀਤੀ ਕਿ ਇਹ ਤਿਵਾੜੀ ਸਾਹਿਬ ਦੀ ਰਿਪੋਰਟ ਹੈ, ਇਹ ਅਸੀਂ ਪਬਲਿਕ ਕਰਦੇ ਹਾਂ। ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਸ਼ਹੀਦ ਹੋਏ ਨੇ। ਗੁਰਦੇਵ ਸਿੰਘ ਕੋਈ ਆਰਡੀਨਰੀ ਬੰਦਾ ਨਹੀਂ ਸੀ, ਉਹ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੀ ਔਰ ਸਮੁੱਚੀ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦਾ ਹੈ। ਸੋ ਜਿਹੜਾ ਵੀ ਉਹਨਾਂ ਦੇ ਕੇਸ 'ਚ ਕੋਈ ਵੀ ਗੱਲ ਹੋਣੀ ਚਾਹੀਦੀ ਸੋ ਪਬਲਿਕਲੀ ਹੋਣੀ ਚਾਹੀਦੀ ਸੀ। ਉਹ ਕੋਈ ਵੀ ਸਰਕਾਰ ਹੈ, ਜਦੋਂ ਕੋਈ ਵੀ ਐਕਸ਼ਨ ਹੁੰਦਾ ਉਹਨੂੰ ਪਬਲਿਕ ਕਰਨਾ ਫਰਜ਼ ਬਣਦਾ ਹੈ। ਪੂਰੀ ਕੌਮ ਦੇ ਵੱਲੋਂ ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਕੌਂਕੇ ਦੇ ਨਾਮ ਦੇ ਨਾਲ ਜਥੇਦਾਰ ਸ਼ਬਦ ਲਾ ਕੇ ਸੰਬੋਧਨ ਕੀਤਾ ਜਾਂਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਇੱਕ ਇਹ ਵੀ ਜਾਣਕਾਰੀ ਹੈ ਕਿ SGPC ਨੇ ਖਾਸਾ ਫਾਈਲ ਕੀਤਾ ਸੀ 7 ਪੇਜ ਦਾ, ਤਾਂ ਉਹਦੇ ਵਿੱਚ ਜਥੇਦਾਰ ਸ਼ਬਦ ਹੀ ਨਹੀਂ ਲਾਇਆ ਗਿਆ ਉਹਨਾਂ ਦੇ ਨਾਮ ਦੇ ਨਾਲ। ਹਾਂ, ਉਹ ਵੀ ਜਿਹੜੀ 7 ਪੇਜਸ ਦੀ ਕੰਪਲੇਂਟ ਹੈ ਫਾਈਲ ਹੋਈ ਹੈ ਜਥੇਦਾਰ ਅਕਾਲ ਤਖਤ ਸਾਹਿਬ ਦੇ ਵਾਈਫ ਜਿਹੜੇ ਸੀ ਗੁਰਮੇਲ ਕੌਰ ਵੱਲੋਂ, ਅਤੇ ਉਹਦੀ ਜਿਹੜੀ ਸਪੋਰਟ ਹੈ, ਉਹਦੀ ਜਿਹੜੀ ਲੀਗਲ ਏਡ ਹੈ ਉਹ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਹੁਣ ਉਹ ਜਿਹੜੀ 7 ਪੇਜਸ ਦੀ ਕੰਪਲੇਂਟ ਹੈ ਉਸ 'ਚ ਭਾਈ ਗੁਰਦੇਵ ਸਿੰਘ ਕੌਂਕੇ ਲਿਖਿਆ ਹੈ। ਉਹਦੇ ਵਿੱਚ ਇਹਨਾਂ ਨੇ ਜਥੇਦਾਰ ਸ਼ਬਦ ਨਹੀਂ ਲਿਖਿਆ ਕਿ ਉਹ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੀ। ਉਹਦਾ ਮੈਂ ਮਹਿਸੂਸ ਕਰਦਾ ਕਾਰਨ ਹੈ ਕਿਉਂਕਿ ਜਿਹੜੀ ਭਾਈ ਗੁਰਦੇਵ ਸਿੰਘ ਕੌਂਕੇ ਸੀ, ਇਹਨਾਂ ਨੂੰ ਅਪੁਆਇੰਟ ਕੀਤਾ ਹੈ ਸਰਬੱਤ ਖਾਲਸੇ ਨੇ, ਕਿਉਂਕਿ 1986 ਤੋਂ ਬਾਅਦ ਜਿਹੜਾ ਸਰਬੱਤ ਖਾਲਸਾ ਹੋਇਆ ਉਦੋਂ ਜਸਬੀਰ ਸਿੰਘ ਰੋਡੇ ਉਹਨਾਂ ਨੂੰ ਐਕਟਿੰਗ ਜਥੇਦਾਰ ਲਾਇਆ ਸੀ, ਉਹ ਹੈ ਨਹੀਂ ਸੀ। ਫਿਰ ਉਹਨਾਂ ਦੀ ਐਬਸੈਂਸ ਇਹ ਸਾਰੀਆਂ ਸਰਵਿਸਿਜ਼ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਉਹਨਾਂ ਨੇ ਤੇ ਇਹਨਾਂ ਨੇ ਨਿਭਾਈਆਂ ਨੇ। ਸੋ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਨੋਇੰਗਲੀ ਜਿਹੜੀ ਉਹਦੀ ਲੀਗਲ ਟੀਮ ਹੈ ਸ਼੍ਰੋਮਣੀ ਕਮੇਟੀ ਦੀ, ਉਹਨਾਂ ਨੇ ਐਕਟਿੰਗ ਜਥੇਦਾਰ ਦਾ ਐਡਰੈਸ ਨਹੀਂ ਕੀਤਾ। ਉਹਨਾਂ ਨੂੰ ਲੱਗਦਾ ਹੈ ਕਿ ਜੇ ਸਰਬੱਤ ਖਾਲਸੇ ਨੂੰ ਬਤੌਰ ਜਥੇਦਾਰ ਰਿਕੋਗਨਾਈਜ਼ ਕਰਾਂਗੇ ਅਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਵੀ ਰਿਕੋਗਨਾਈਜ਼ ਕਰਨਾ ਪਊਗਾ। ਜਿਹੜੇ ਸਰਬੱਤ ਖਾਲਸੇ ਨੇ ਹੁਣ ਲਾਏ ਨੇ ਉਹਨਾਂ ਨੂੰ ਸਟੈਂਪ ਲੱਗ ਜੂਗੀ। ਸੋ ਉਸ ਗੱਲ ਤੋਂ ਬਚਣ ਲਈ ਇਹਨਾਂ ਨੇ ਸਿੰਘ ਸਾਹਿਬ ਵਰਡ ਭਾਈ ਗੁਰਦੇਵ ਸਿੰਘ ਕੌਂਕੇ ਨਹੀਂ ਯੂਜ਼ ਕੀਤਾ, ਪਰ ਉਹਦਾ ਅਸਰ ਬਹੁਤ ਹੈ ਕੇਸ 'ਚ। ਉਹਦਾ ਫਰਕ ਕੀ ਪੈਂਦਾ ਹੈ, ਹੁਣ ਜਦੋਂ ਮੈਂ ਚੀਫ ਮਿਨਿਸਟਰ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਕੀਤਾ ਹੈ ਤਾਂ ਉਦੋਂ ਜਿਹੜਾ CBI ਦਾ ਵਕੀਲ ਹੈ ਉਹ ਕਹਿੰਦਾ ਜੀ ਇਟਸ ਰੇਅਰੈਸਟ ਟੂ ਰੇਅਰੈਸਟ ਕੇਸ ਕਿ ਇਹਨੇ ਚੀਫ ਮਿਨਿਸਟਰ ਮਾਰਿਆ। ਇਹਨਾਂ ਨੇ ਭਾਈ ਪਰਮਜੀਤ ਸਿੰਘ ਪਿਆਰੇ ਨੇ ਭਾਈ ਜਗਤਾਰ ਸਿੰਘ ਤਾਰੇ ਦੇ ਖਿਲਾਫ ਜਦੋਂ ਹਵਾਰੇ ਦੇ ਖਿਲਾਫ ਇਹ ਕੇਸ ਚੱਲ ਰਿਹਾ ਸੀ ਅਤੇ ਉਦੋਂ ਸਟੇਟ ਦਾ ਇੱਕ ਹੀ ਨੈਰੇਟਿਵ ਹੁੰਦਾ ਹੈ ਕਿ ਸਟੇਟ ਦਾ ਟੌਪ ਹੈਡ ਮਾਰਿਆ ਤਾਂ ਫਾਂਸੀ ਹੋਈ ਹੈ। ਜਦੋਂ ਇੰਦਰਾ ਦਾ ਮਰਡਰ ਹੁੰਦਾ ਹੈ ਉਦੋਂ ਵੀ ਸਟੇਟ ਦੀ ਇਹ ਪਲੀ ਹੈ ਕਿ ਇਹਨਾਂ ਨੇ ਇੰਡੀਅਨ ਸਟੇਟ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ, ਟੌਪ ਹੈਡ ਹੈ, ਉਹਨੂੰ ਮਾਰਿਆ ਹੈ। ਜਨਰਲ ਵੈਦਿਆ ਦੇ ਵਿੱਚ ਭਾਈ ਸੁੱਖਾ ਭਾਈ ਜਿੰਦਾ ਦੇ ਖਿਲਾਫ ਵੀ ਇਹ ਪਲੀ ਸੀ। ਹੁਣ ਜਦੋਂ ਅਕਿਊਜ਼ ਦੇ ਖਿਲਾਫ ਇਹ ਪਲੀਜ਼ ਆਈ ਕਿ ਇਹਨਾਂ ਨੇ ਸਿੱਖ ਕੌਮ ਦਾ ਸਰਵਉੱਚ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਉਹਦੇ ਜਥੇਦਾਰ ਸ਼ਹੀਦ ਕੀਤਾ ਹੈ, ਅਤੇ ਫਿਰ ਉਹ ਜਿਹੜੀ ਗੱਲ ਹੈ ਡੈਥ ਸੈਂਟੈਂਸ ਦੀ ਫਾਂਸੀ 'ਤੇ ਚਲੇ ਜਾਊਗੀ। ਨਹੀਂ ਤਾਂ ਆਰਡੀਨਰੀ ਵੇਖੋ ਕਤਲ ਹੁੰਦੇ ਨੇ ਉਸ 'ਚ ਉਮਰ ਕੈਦ 'ਚ ਬੰਦੇ ਛੁੱਟ ਜਾਂਦੇ ਨੇ। ਸੋ ਇਹ
ਜਿਹੜੀ ਬੇਈਮਾਨੀ ਸੀ, ਜਿਹੜੇ ਵੀ ਵਕੀਲ ਨੇ ਉਹ ਡਰਾਫਟ ਕੀਤਾ ਹੈ, ਉਹਨਾਂ ਨੇ ਨੋਇੰਗਲੀ ਜਿਹੜਾ ਜਥੇਦਾਰ ਨਾ ਲਿਖਣਾ ਸ਼ਬਦ, ਉਹ ਜਿਹੜਾ ਹੈ ਕੇਸ 'ਤੇ ਅਸਰ ਕਰਦਾ ਹੈ। ਐਜ਼ ਏ ਲਾਇਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਦਾ ਬਹੁਤ ਫਰਕ ਪੈਂਦਾ ਹੈ। ਬਿਲਕੁਲ ਸਰ, ਇੱਕ ਇਹ ਵੀ ਆਮ ਕਰਕੇ ਸਰੋਤਿਆਂ ਦਾ ਸਵਾਲ ਹੁੰਦਾ ਹੈ ਕਿ ਜਦੋਂ ਵੀ ਪੁਲਿਸ ਕਿਸੇ ਦੋਸ਼ੀ ਨੂੰ ਜਾਂ ਕਿਸੇ ਨੂੰ ਸ਼ੱਕ ਦੇ ਆਧਾਰ 'ਤੇ ਲੈ ਕੇ ਜਾਂਦੀ ਹੈ ਇਨਵੈਸਟੀਗੇਸ਼ਨ ਵਾਸਤੇ, ਕੋਈ ਨਾ ਕੋਈ ਕਹਾਣੀ ਤੇ ਬਣਾਈ ਜਾਂਦੀ ਹੈ। ਜਥੇਦਾਰ ਸਾਹਿਬ ਨੂੰ ਜਿਹੜਾ ਇੱਥੋਂ ਤੱਕ ਲੈ ਕੇ ਗਏ ਜਾਂ ਸਰਕਾਰੀ ਕਾਗਜ਼ਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਭਗੌੜਾ ਕਰਾਰ ਦਿੱਤੇ ਗਏ ਆ, ਤਾਂ ਕੌਮ ਦੇ ਇਹ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਹੈ ਕਿ ਜਥੇਦਾਰ ਸਾਹਿਬ ਨੂੰ ਜਿਹੜਾ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ, ਤਾਂ ਜਤ ਸਿੰਘ ਸਾਹਿਬ ਦੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਹਾਣੀ ਕੀ ਬਣਾਈ ਹੈ? ਦੇਖੋ, ਇਸ ਕੇਸ ਦੇ ਵਿੱਚ ਸਭ ਤੋਂ ਪਹਿਲੇ ਜਥੇਦਾਰ ਸਾਹਿਬ ਨੂੰ 20 ਦਸੰਬਰ 1992 ਨੂੰ ਪੁਲਿਸ ਅਰੈਸਟ ਕਰਨ ਜਾਂਦੀ ਹੈ, ਲੈ ਕੇ ਜਾਂਦੀ ਹੈ, ਅਤੇ ਜਦੋਂ ਮੋਹਤਵਾਰ ਬੰਦੇ ਜਾਂਦੇ ਨੇ ਛੱਡ ਦਿੱਤਾ ਜਾਂਦਾ ਹੈ। 25 ਦਸੰਬਰ 1992 ਨੂੰ ਸਿੰਘ ਸਾਹਿਬ ਗੁਰਦੁਆਰੇ ਸਾਹਿਬ ਦੇ ਵਿੱਚ ਜਿਵੇਂ ਆਪਦੀ ਕਥਾ ਕਰਦੇ ਨੇ, ਉੱਥੇ ਸਵੇਰੇ ਧਾਰਮਿਕ ਦੀਵਾਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਤਕਰੀਬਨ 200-250 ਬੰਦੇ ਦਾ ਇਕੱਠ ਹੈ ਪਿੰਡ 'ਚ। ਉੱਥੋਂ ਫਿਰ ਪੁਲਿਸ ਦਾ ਇੰਸਪੈਕਟਰ ਆਉਂਦਾ ਹੈ, ਸੀਏ ਸਟਾਫ ਦਾ ਗੁਰਮੀਤ ਸਿੰਘ ਹੈ, ਉਹ ਅਰੈਸਟ ਕਰਦਾ ਲੈ ਜਾਂਦਾ ਹੈ। ਸੀਏ ਸਟਾਫ ਦੇ ਵਿੱਚ ਐਵੀਡੈਂਸ ਹੈ ਕਿ ਜਥੇਦਾਰ ਸਾਹਿਬ ਦੇ ਜਿਹੜੇ ਵਾਈਫ ਸੀ ਬੀਬੀ ਗਰਮੇਲ ਕੌਰ, ਉਹ ਵੀ ਮਿਲਦੇ ਨੇ, ਹੋਰ ਲੋਕ ਵੀ ਮਿਲਦੇ ਨੇ, ਅਤੇ ਜਿਹੜੇ ਉਸ ਵੇਲੇ ਬੰਦੇ ਹੋਰ ਵੀ ਇਲੀਗਲ ਕਸਟਡੀਜ਼ ਦੇ ਵਿੱਚ ਹੁੰਦੇ ਨੇ, ਜਿਹੜੇ ਵਿੱਚ ਹੁੰਦੇ ਨੇ ਮੌਕੇ 'ਤੇ। ਕਈ ਸਰਕਾਰੀ ਮੁਲਾਜ਼ਮ ਵੀ ਨੇ, ਪੁਲਿਸ ਮੁਲਾਜ਼ਮ ਵੀ ਨੇ, ਕਈ ਉੱਥੇ ਹੋਰ ਕੇਸਾਂ ਦੇ ਵਿੱਚ ਫੜੇ ਹੋਏ ਲੋਕ ਨੇ। ਉਹ ਸਾਰੇ ਐਵੀਡੈਂਸ ਹੈਗੀ ਹੈ ਕਿ ਜਥੇਦਾਰ ਸਾਹਿਬ ਉਸ ਵੇਲੇ ਕਸਟਡੀ ਦੇ ਵਿੱਚ ਸੀ। 1 ਜਨਵਰੀ 1993 ਨੂੰ ਇੱਕ ਸਟੋਰੀ ਮੇਕ ਆਊਟ ਹੁੰਦੀ ਹੈ ਵੀ ਜਥੇਦਾਰ ਐਸਕੇਪ ਕਰ ਗਿਆ, ਭੱਜ ਗਿਆ ਹੈ ਥਾਣੇ ਦੇ ਵਿੱਚੋਂ। 2 ਜਨਵਰੀ ਨੂੰ ਜਿਹੜਾ ਇੰਸਪੈਕਟਰ ਗੁਰਮੀਤ ਸਿੰਘ ਹੈ, ਉਹਦੀ ਸਟੇਟਮੈਂਟ ਉੱਪਰ ਉਹ ਭਗੌੜਾ ਮਤਲਬ ਗੀਡੀਆ ਡਰਪਟ ਹੋ ਜਾਂਦੀ ਹੈ ਕਿ ਇਹ ਭੱਜ ਗਿਆ ਜੀ ਥਾਣੇ 'ਚੋਂ। ਅਤੇ ਜਿਹੜੀ ਅਸਲ ਗੱਲ ਸੀ ਵੀ ਇਹਨਾਂ ਨੇ ਬੜਾ ਉਹਨੂੰ ਬਰੂਟਲ ਟੌਰਚਰ ਕੀਤਾ ਹੈ। ਬਰੂਟਲ ਟੌਰਚਰ ਕਰਨ ਤੋਂ ਬਾਅਦ ਫਿਰ ਉਹਨੂੰ ਇਹਨਾਂ ਨੇ ਉੱਥੇ ਸਤਲੁਜ ਦੇ ਕੰਢੇ 'ਤੇ ਲਿਜਾ ਕੇ, ਇਹਨਾਂ ਦਾ ਚੌਕੀ ਸੀ, ਉਹਦੇ ਵਿੱਚ ਇਹਨਾਂ ਨੇ ਉਹਦੀ ਬੋਟੀ ਕੀਤੀ ਹੈ, ਉਹਨੂੰ ਹਰ ਤਰੀਕੇ ਨਾਲ ਜਿਵੇਂ ਸੀ। ਉਸ ਤੋਂ ਬਾਅਦ ਉਹ ਜਿਹੜੀ ਡੈੱਡ ਬੋਡੀ ਸੀ, ਉਹ ਪੀਸਿਸ ਨੂੰ ਚੱਕ ਕੇ ਇਹਨਾਂ ਨੇ ਉੱਥੇ ਸਤਲੁਜ ਦੇ ਵਿੱਚ ਡੰਪ ਕਰ ਦਿੱਤਾ ਮੱਛੀਆਂ ਅੱਗੇ। ਪਰ ਉਸ ਵੇਲੇ ਕੀ ਸੀ ਵੀ ਜਦੋਂ ਜਿਹੜੇ ਗਵਾਹ ਨੇ ਉਹ ਡਰ ਜਾਂਦੇ ਨੇ। ਤੁਸੀਂ ਦੇਖੋ ਨਾ, ਜੇ ਪੁਲਿਸ ਸਰਵਉੱਚ ਸਥਾਨ ਦਾ ਜਿਹੜਾ ਜਥੇਦਾਰ ਹੈ ਭਾਈ ਗੁਰਦੇਵ ਸਿੰਘ ਕੌਂਕੇ, ਉਹਨੂੰ ਮਾਰ ਸਕਦੀ ਹੈ ਅਤੇ ਉਹਦਾ ਕੁਝ ਨਹੀਂ ਬਣਦਾ, ਅਤੇ ਫਿਰ ਕਿਹੜਾ ਗਵਾਹ ਜਿਹੜਾ ਇਹ ਜੁਰਤ ਕਰੂਗਾ ਕਿ ਉਸ ਵੇਲੇ ਦੇ ਸਭ ਤੋਂ ਬੁੱਚੜ ਆਫਿਸਰ ਜਿਹੜਾ ਸਵਰਨ ਸਿੰਘ ਘੋਟਣਾ ਸੀ, ਉਹਦੇ ਖਿਲਾਫ ਆ ਕੇ ਗਵਾਹੀ ਦੇ ਦੇ। ਉਹ ਡਰ ਦਾ ਮਾਹੌਲ ਸੀ। ਜੇ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਉਂਦੀ, ਉਸ ਵੇਲੇ ਦੇ ਅਕਾਲੀ ਲੀਡਰਸ਼ਿਪ ਇਸ ਗੱਲ ਦੇ ਵਿੱਚ ਸਟੈਂਡ ਕਰਦੀ, ਤਾਂ ਮੈਨੂੰ ਲੱਗਦਾ ਇਹ ਨੌਬਤ ਨਹੀਂ ਸੀ ਆਉਣੀ। ਸੋ ਇਹ ਸਾਰਾ ਕਾਰਨ ਸੀ ਵੀ ਉਸ ਵੇਲੇ ਜਿਹੜੀ ਗੱਲ ਹੈ ਇੰਨੀ ਵੱਡੀ ਪੱਧਰ 'ਤੇ ਆਪਾਂ ਉਠਾ ਨਹੀਂ ਸਕੇ, ਉਹ ਲਿੰਗਰ ਔਨ ਹੁੰਦਾ ਗਿਆ ਮੈਟਰ। ਪਰ ਫਿਰ ਵੀ ਜਿਹੜੀਆਂ ਕੁਛ ਜਸਟਿਸ ਮਾਈਂਡਡ ਲੋਕ ਨੇ, ਜਿਹੜੇ ਸਿੱਖ ਗਰੁੱਪਸ ਨੇ, ਉਹਨਾਂ ਨੇ ਇਹਦੀ ਡਿਮਾਂਡ ਟਾਈਮ ਟੂ ਟਾਈਮ ਸਰਕਾਰ 'ਤੇ ਪ੍ਰੈਸ਼ਰ ਰੱਖਿਆ ਹੈ। ਅਤੇ ਹੁਣ ਇਸ ਕੇਸ 'ਚ ਹੋਰ ਵੀ ਸਭ ਤੋਂ ਡਿਸਪੁਆਇੰਟਿੰਗ ਗੱਲ ਜਿਹੜੀ ਹੈਗੀ ਹੈ, ਜਿਹੜੇ ਕਾਤਲ ਅਫਸਰ ਨੇ ਉਹ ਕੌਣ ਨੇ? ਉਹ ਵੀ ਸਿੱਖ ਨੇ। ਕਿਹੜੇ ਨੇ ਜੀ? ਸਵਰਨ ਸਿੰਘ ਘੋਟਣਾ ਉਸ ਵੇਲੇ SSPC ਜਗਰਾਉਂ ਦਾ ਹੈ। ਉਹਦੇ ਉੱਪਰ ਐਲੀਗੇਸ਼ਨ ਹੈ ਕਿ ਉਹਨੇ ਇਹਨੂੰ ਬਰੂਟਲ ਟੌਰਚਰ ਕੀਤਾ ਹੈ, ਅਤੇ ਉਹਦੀ ਕਮਾਂਡ ਹੇਠ ਹੀ ਸਾਰਾ ਇਹ ਆਪਰੇਸ਼ਨ ਇਹਨਾਂ ਨੂੰ ਸ਼ਹੀਦ ਕਰਨ ਵਾਲਾ ਹੋਇਆ ਹੈ। ਫਿਰ ਇੱਕ ਉਹ DSP ਸੀ, ਉਹਨੂੰ ਸੋਢੀ ਕਹਿੰਦੇ ਸੀ, ਲੇਟਰ ਉਹਨੂੰ ਡਿਸਮਿਸ ਹੋ ਗਿਆ ਕਰਪਸ਼ਨ ਕੇਸਿਸ ਦੇ ਵਿੱਚ, ਅਦਰ ਨੰਬਰ ਆਫ ਕੇਸਿਸ ਦੇ ਵਿੱਚ ਵੀ ਉਹਦੀ ਇਨਵੋਲਵਮੈਂਟ ਸੀ। ਅਤੇ ਗੁਰਮੀਤ ਸਿੰਘ ਜਿਹੜਾ ਇੰਸਪੈਕਟਰ ਹੈ, ਇਹਦਾ ਤਾਂ ਐਲੀਗੇਸ਼ਨ ਹੈ ਕਿ ਇਹ ਅਰੈਸਟ ਕਰਕੇ ਲੈ ਕੇ ਗਿਆ, ਇਹਦੀ ਕਸਟਡੀ ਵਿੱਚ ਸੀ। ਫਿਰ ਇੱਕ ਹੌਲਦਾਰ ਸੀ ਜਿਹੜਾ ਮੁੜ ਕੇ ਸਬ ਇੰਸਪੈਕਟਰ ਬਣਾ ਕੇ ਇਹਨਾਂ ਨੇ ਰਿਟਾਇਰ ਕੀਤਾ, ਚੰਨਨ ਸਿੰਘ ਸੀ। ਉਹ ਚੰਨਨ ਸਿੰਘ ਉਹ ਬੰਦਾ ਸੀ, ਉਹ ਵੀ ਸਿੱਖ ਸੀ, ਜਿਹਨੇ ਜਥੇਦਾਰ ਸਾਹਿਬ ਦੇ ਠੁੱਡੇ ਵੀ ਮਾਰੇ ਆ, ਅਤੇ ਸਭ ਤੋਂ ਵੱਧ ਬਰੂਟਲ ਟੌਰਚਰ ਉਹ ਚੰਨਨ ਸਿੰਘ ਨੇ ਕੀਤਾ। ਸੋ ਜਿਹੜੀ ਇਹ ਜਿਹੜੇ ਅਫਸਰ ਸੀਗੇ, ਇੱਕ ਹੋਰ ਗੱਲ ਦੱਸਿਓ ਕਿ ਇਹ ਹੋਰ ਵੀ ਕਿਸੇ ਮਾਮਲੇ ਦੇ ਵਿੱਚ ਜਾਂ ਕੋਈ ਇੱਦਾਂ ਦੇ ਕੋਈ ਫੇਕ ਐਨਕਾਊਂਟਰ ਕੀਤਾ ਗਿਆ ਹੋਵੇ, ਉਹਦੇ ਵਿੱਚ ਨਾਮਜ਼ਦ ਪਾਏ ਗਏ ਹੋਣ? ਦੇਖੋ, ਸਵਰਨ ਸਿੰਘ ਘੋਟਣੇ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ, ਬਦਨਾਮ ਅਫਸਰ ਸੀ ਜਿਹਨੇ ਬਹੁਤ ਟੌਰਚਰ ਕੀਤਾ ਸਿੱਖਾਂ ਨੂੰ। ਫਿਰ ਉਹ ਜਿਹੜਾ ਸੋਢੀ ਸੀ, ਹਰਭਗਵਾਨ ਸਿੰਘ ਸੋਢੀ, ਉਹ ਵੀ ਬੜਾ ਬਦਨਾਮ ਅਫਸਰ ਸੀ, DSP ਸੀ। ਉਹ ਮੁੜ ਕੇ ਡਿਸਮਿਸ ਵੀ ਹੋਇਆ ਕਰਪਸ਼ਨ ਚਾਰਜਸ ਦੇ ਵਿੱਚ। ਅਤੇ ਸੋ
ਹੁਣ ਜਿਹੜੀ ਇਸਤਗਾਸਾ ਫਾਈਲ ਕੀਤਾ ਉਹ 21 ਬੰਦਿਆਂ ਦੇ ਪੁਲਿਸ ਅਫਸਰਸ ਦੇ ਖਿਲਾਫ ਕਿਹਾ ਹੈ। ਇੱਕ ਤਾਂ ਉਹ ਨੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਜਿਨ੍ਹਾਂ ਦੀ ਡਿਊਟੀ ਸੀ, ਇੱਕ ਹੋਰ ਸਟਾਪ ਜਿਹੜੀ ਆਫਿਸਰਸ ਦੀ ਲੌਬੀ ਹੈ ਉਹ ਵੀ ਰੱਖੀ ਗਈ ਹੈ। ਉਸ ਲੌਬੀ ਦਾ ਇਹ ਸੀ ਕਿ ਉਹਨਾਂ ਆਫਿਸਰਸ ਦੀ ਡਿਊਟੀ ਸੀ ਕਿ ਉਸ ਚਾਰਜ ਜਿਹੜੀ ਰਿਪੋਰਟ ਹੈ ਉਹਨੂੰ ਐਗਜ਼ੀਕਿਊਟ ਕਰਨਾ ਹੈ, ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨਾ ਹੈ। ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਦਬਾਇਆ ਲਗਾਤਾਰ, ਤੇ ਬੀਪੀ ਤਿਵਾੜੀ ਉਹਨਾਂ ਦੀ ਰਿਪੋਰਟ ਨੂੰ ਵੀ ਦਬਾਇਆ ਗਿਆ ਹੈ ਤੇ ਦੋਸ਼ੀਆਂ ਦੇ ਖਿਲਾਫ ਐਕਸ਼ਨ ਨਹੀਂ ਹੋਇਆ। ਸੋ ਮੈਂ ਮਹਿਸੂਸ ਕਰਦਾ ਕਿ ਐਕਸ਼ਨ ਕਿਉਂ ਨਹੀਂ ਹੋਇਆ? ਐਕਸ਼ਨ ਤਾਂ ਨਹੀਂ ਹੋਇਆ ਕਿਉਂਕਿ ਇਹਨਾਂ ਨੂੰ ਇਮਿਊਨਿਟੀ ਸੀ ਇਹਨਾਂ ਸਾਰੇ ਲੋਕਾਂ ਨੂੰ। ਹੁਣ ਤੁਸੀਂ ਵੇਖੋ ਕਿ 1 ਜਨਵਰੀ 1993 ਨੂੰ ਸਿੰਘ ਸਾਹਿਬ ਦੀ ਸ਼ਹਾਦਤ ਹੁੰਦੀ ਆ, ਅੱਜ 32 ਸਾਲ ਹੋ ਗਏ। ਜਿਹੜਾ ਆਫਿਸਰ ਉਸ ਵੇਲੇ 50 ਸਾਲ ਦਾ ਸੀ, 55 ਸਾਲ ਦਾ ਸੀ, ਅੱਜ ਉਹਦੀ ਉਮਰ 80, 85, 90 ਸਾਲ ਹੋ ਚੁੱਕੀ। ਉਹਨੂੰ ਤੁਸੀਂ ਪਰਸੀਕਿਊਟ ਕੀ ਕਰੋਗੇ, ਕੀ ਸਜ਼ਾ ਦਿਓਗੇ? ਇਹ ਤਾਂ ਸਟੇਟ ਦੀ ਕਿਤੇ ਤੇ ਕਿਤੇ ਇਨਵੋਲਵਮੈਂਟ ਇਹਨਾਂ ਕੇਸਾਂ ਦੇ ਵਿੱਚ ਹੈਗੀ ਹੈ। ਮੈਂ ਮਹਿਸੂਸ ਕਰਦਾ ਕਿ ਸਟੇਟ ਦੀ ਪੈਟਰਨਸ਼ਿਪ 'ਚ ਸਾਰੇ ਕੇਸ ਹੋਏ ਨੇ, ਤਾਂ ਹੀ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਦਿੱਤਾ ਗਿਆ ਕਿ ਤੁਸੀਂ ਸਿੰਘ ਸਾਹਿਬ ਨੂੰ ਠੋਕ ਦਿਓ ਤੇ ਤੁਹਾਡੇ ਤੇ ਕਾਰਵਾਈ ਨਹੀਂ ਹੋਊਗੀ। ਇੱਕ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਜਦੋਂ ਸਿੰਘ ਸਾਹਿਬ ਨੂੰ CIA ਸਟਾਫ ਦੇ ਵਿੱਚ ਰੱਖਿਆ ਹੋਇਆ ਸੀ ਤਾਂ ਉਸ ਵੇਲੇ ਕੁਝ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਅਪਰੋਚ ਕਰਦੇ ਆ ਜਾ ਕੇ, ਤੇ ਬਾਦਲ ਸਾਹਿਬ ਜਿਹੜਾ SSP ਸਵਰਨ ਸਿੰਘ ਘੋਟਨੇ ਨੂੰ ਫੋਨ ਕਰਦੇ ਆ ਕਿ ਸਿੰਘ ਸਾਹਿਬ ਨੂੰ ਘਰ ਦਾ ਬਣਿਆ ਪ੍ਰਸ਼ਾਦਾ ਦਿਓ, ਉਹਨਾਂ ਨੂੰ ਕੱਪੜੇ ਦਿਓ, ਉਹਨਾਂ ਦੀ ਦੇਖਭਾਲ ਕਰਿਓ। ਪਰ ਇਸ ਗੱਲ ਦੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਉਸ ਵੇਲੇ ਕਿਉਂ ਨਹੀਂ ਮੰਗ ਕੀਤੀ ਜਾਂਦੀ ਕਿ ਇਹਨਾਂ ਦੀ ਪੜਤਾਲ ਕਰਨ ਤੋਂ ਬਾਅਦ ਇਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ? ਦੇਖੋ, ਉਸ ਵੇਲੇ ਪੁਲਿਸ ਸਟੇਟ ਸੀ ਪੰਜਾਬ ਦੇ ਵਿੱਚ। ਇਕੱਲਾ ਇਹ ਨਹੀਂ ਸੀ ਕਿ ਇਕੱਲਾ ਪੰਜਾਬ ਦਾ ਚੀਫ ਮਿਨਿਸਟਰ ਬੈਂਸ ਸਿੰਘ ਇੰਟਰਫੇਅਰ ਕਰ ਰਿਹਾ ਸੀ। ਉਸ ਵੇਲੇ ਇੱਥੇ ਫੌਜ ਵੀ ਸੀ, CRP ਪੈਰਾਮਿਲਟਰੀ ਫੋਰਸਸ ਵੀ ਸੀ। ਪੰਜਾਬ ਇਹਨਾਂ ਨੇ ਇੱਕ ਵਾਰ ਜ਼ੋਨ ਬਣਾ ਰੱਖਿਆ ਸੀ ਜਿਹਦੇ ਵਿੱਚ ਦਿੱਲੀੋਂ ਡਾਇਰੈਕਟ ਆਪਰੇਟ ਕਰ ਰਿਹਾ ਸੀ। ਬਹੁਤੀ ਵਾਰੀ ਤਾਂ ਹੁਣ ਚੀਫ ਮਿਨਿਸਟਰ ਦਾ ਜਿਹੜਾ ਗ੍ਰੈਂਡਸਨ ਹੈ ਰਵਨੀਤ ਬਿੱਟੂ ਨੇ ਵੀ ਕਿਹਾ ਹੈ ਕਿ ਸਾਡਾ ਤਾਂ ਜੇ ਅਸੀਂ ਚੀਫ ਮਿਨਿਸਟਰ ਬਣੇ ਸੀ, ਪੰਜਾਬ ਤਾਂ ਦਿੱਲੀ ਤੋਂ ਆਪਰੇਟ ਹੋ ਰਿਹਾ ਸੀ, ਅਤੇ ਬਹੁਤੀ ਵਾਰੀ ਜਿਹੜੀਆਂ ਬਹੁਤੇ ਐਕਸ਼ਨ ਸੀ ਉਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ, ਦਿੱਲੀੋਂ ਡਾਇਰੈਕਟ ਆਪਰੇਟ ਹੋ ਜਾਂਦੇ ਸੀ। ਚੀਫ ਮਿਨਿਸਟਰ ਦੇ ਤਾਂ ਨੋਟਿਸ ਵਿੱਚ ਵੀ ਨਹੀਂ ਸੀ ਹੁੰਦੇ। ਸੋ ਇਹ ਜਿਹੜਾ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਸ਼ਹਾਦਤ ਹੈ, ਜਿਹੜਾ ਕਤਲ ਹੈ ਜਥੇਦਾਰ ਰੋਡੀ ਸਾਹਿਬ ਦਾ, ਆਪਣੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਹੋਣਾ ਦਾ, ਉਹ ਕਤਲ ਸਟੇਟ ਦੀ ਪੈਟਰਨਸ਼ਿਪ 'ਚ ਹੋਇਆ। ਉਹ ਪ੍ਰੀ ਪਲਾਨ ਮਰਡਰ ਸੀ, ਉਹ ਐਵੇਂ ਮਰਡਰ ਨਹੀਂ ਸੀ ਹੈਗਾ। ਕਿਉਂਕਿ ਭਾਈ ਗੁਰਦੇਵ ਸਿੰਘ ਕੌਂਕੇ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਦੂਜੀ ਵੱਡੀ ਹਸਤੀ ਸੀ ਜਿਹੜੀ ਸਿੱਖਾਂ ਦੇ ਵਿੱਚ ਸਿੱਖਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਸੀ। ਸੋ ਇਹ ਰੀਜ਼ਨ ਹੈ ਕਿ ਦਿੱਲੀੋਂ ਇਹ ਪਲੈਨਿੰਗ ਬਣ ਕੇ ਫਿਰ ਇਹ ਉਹਨਾਂ ਦੀ ਸ਼ਹਾਦਤ ਹੋਈ ਹੈ। ਅਤੇ ਤਾਂ ਹੀ ਅੱਜ 32 ਸਾਲ ਹੋ ਗਿਆ, ਕਿਸੇ ਵੀ ਕਾਤਲ ਪੁਲਿਸ ਅਫਸਰ ਦੇ ਖਿਲਾਫ ਕੁਛ ਵੀ ਨਹੀਂ ਹੋਇਆ। ਹੁਣ ਤੁਸੀਂ ਦੇਖੋ ਕਿ ਮੌਜੂਦਾ ਗੌਰਮੈਂਟ ਵੀ ਆ ਗਈ ਹੈ। ਕਾਂਗਰਸ ਤਾਂ ਅਸੀਂ ਮਹਿਸੂਸ ਕਰਦੇ ਕਿ ਕਾਂਗਰਸ ਦੀ ਗੌਰਮੈਂਟ ਸਿੰਘ ਸਾਹਿਬ ਦਾ ਕਤਲ ਹੋਇਆ ਹੈ, ਕਾਂਗਰਸ ਨੇ ਉਹ ਸਾਰੀ ਕਨਾਈਵੈਂਸ ਕੀਤੀ ਹੈ, ਉਹ ਤਾਂ ਨਹੀਂ ਕਰਨਗੇ। ਉਹਨਾਂ ਨੇ ਤਾਂ ਜਦੋਂ ਕਤਲ ਹੋਇਆ ਪੈਰਵਾਈ ਮਤਲਬ ਉਸ ਤੋਂ ਬਾਅਦ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕਾਂਗਰਸ ਦੀ ਗੌਰਮੈਂਟ 'ਚ। ਫਿਰ ਜਦੋਂ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਕਾਂਗਰਸ ਆਈ ਹੈ ਅਤੇ ਕਾਂਗਰਸ ਨੇ ਉਹ ਜਿਹੜੀ ਰਿਪੋਰਟ ਹੈ ਉਹਨੂੰ ਆਪਦੇ DGP ਨੂੰ ਕਹਿ ਕੇ ਖੂਹ ਖਾਤੇ ਸੁੱਟ ਦਿੱਤਾ ਹੈ, ਜਿਸ ਅਪਰੂਵ ਕਰ ਦਿੱਤਾ, ਉਹਨੂੰ ਮਾਨਤਾ ਹੀ ਨਹੀਂ ਦਿੱਤੀ। ਅਕਾਲੀ ਦਲ 'ਤੇ ਇਹ ਪਤਾ ਨਹੀਂ ਕਿਹੜਾ ਪ੍ਰੈਸ਼ਰ ਸੀ ਵੀ ਜਦੋਂ ਇਹ ਸਾਰਾ ਕੁਝ ਅਕਾਲੀ ਦਲ ਦੇ ਪ੍ਰਧਾਨ ਦੇ ਨੋਟਿਸ ਵਿੱਚ ਸੀ, 97 'ਚ ਸਿੱਧਾ ਐਕਸ਼ਨ ਹੋਣਾ ਚਾਹੀਦਾ ਸੀ, ਨਹੀਂ ਹੋਇਆ। ਉਸ ਤੋਂ ਬਾਅਦ ਵੀ ਗੌਰਮੈਂਟ ਰਹੀ ਹੈ, ਨਹੀਂ ਹੋਇਆ। ਪਰ ਹੁਣ ਜਿਹੜੀ ਮੌਜੂਦਾ ਗੌਰਮੈਂਟ ਹੈ, ਭਗਵੰਤ ਮਾਨ ਜਿਹੜਾ ਚੀਫ ਮਿਨਿਸਟਰ ਹੈ, ਦਾਅਵਾ ਇਹ ਵੀ ਕਰ ਰਿਹਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਇਸ਼ੂਜ਼ 'ਤੇ ਤਾਂ ਬੜਾ ਰੌਲਾ ਪਾ ਰਿਹਾ ਹੈ, ਵੈਰੀਅਰ ਮਤਲਬ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਅੱਜ ਮੈਂ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਵੀ ਪੁੱਛਣਾ ਚਾਹੁੰਦਾ ਕਿ ਮਸਲਾ ਉਹਨਾਂ ਦਾ ਬੇਟਾ ਹਰੀ ਸਿੰਘ ਸੇਖੋਂ ਹਾਈ ਕੋਰਟ ਵੀ ਲੈ ਕੇ ਗਿਆ ਪਿਛਲੇ ਸਾਲ। ਬੀਬੀ ਗਰਮੇਲ ਕੌਰ ਜਿਹੜੇ ਵਾਈਫ ਨੇ ਸਿੰਘ ਸਾਹਿਬ ਦੇ, ਉਹਨਾਂ ਨੇ ਇਸਤਗਾਸਾ ਵੀ ਪਾ ਦਿੱਤਾ ਹੈ। ਅਤੇ ਹੁਣ ਭਗਵੰਤ ਮਾਨ 'ਤੇ ਦਿੱਲੀ ਤੋਂ ਕਿਹੜਾ ਪ੍ਰੈਸ਼ਰ ਹੈ ਜਿਹੜਾ ਉਹ FIR ਲੌਜ਼ ਨਹੀਂ ਕਰ ਰਿਹਾ। ਸੋ ਆਈ ਫੀਲ ਕਿ ਦਿੱਲੀ ਮੋਰ ਪਾਵਰਫੁਲ ਹੈ। ਜਿਹੜਾ ਮਰਜ਼ੀ ਇੱਥੇ ਸਰਕਾਰ ਬਣ ਜਾਏ, ਜਦੋਂ ਸਿੱਖਾਂ ਦੇ ਖਿਲਾਫ ਕੋਈ ਅਫਸਰ ਨੂੰ ਸਜ਼ਾ ਦੇਣੀ ਹੈ, ਉਹਦੇ ਖਿਲਾਫ ਕਾਰਵਾਈ ਹੋਣੀ ਹੈ, ਫਿਰ ਦਿੱਲੀ ਇੰਨੀ ਪਾਵਰਫੁਲ ਹੈ ਕਿ ਬੰਦਿਆਂ ਨੂੰ ਬਚਾ ਲੈਂਦੀ ਹੈ। ਸਰ ਉੱਥੇ ਨਾ ਭਗਵੰਤ ਮਾਨ ਕੁਝ ਕਰ ਸਕਦਾ, ਨਾ ਪ੍ਰਕਾਸ਼ ਸਿੰਘ ਬਾਦਲ ਕੁਝ ਕਰ ਸਕਦਾ, ਨਾ ਉੱਥੇ ਅਮਰਿੰਦਰ ਸਿੰਘ ਕਰ ਸਕਿਆ ਹੈ। ਇਹ ਪ੍ਰੈਸ਼ਰ ਦਿੱਲੀ ਦਾ ਹੈਗਾ। ਕਿਤੇ ਨਾ ਕਿਤੇ ਇਹ ਵੀ ਗੱਲ ਨਹੀਂ ਜਾਪਦੀ ਕਿ ਜਦੋਂ ਵੀ ਕੋਈ ਸਰਕਾਰ ਨੂੰ ਉਸ ਮਸਲੇ ਦਾ ਹੱਲ ਕਰਨਾ ਪੈਂਦਾ ਜਾਂ ਕੋਈ ਨਾ ਕੋਈ
ਨਿਆਂ ਪ੍ਰਣਾਲੀ ਦੇ ਤਹਿਤ ਕੋਈ ਉਸ ਵਕਤ ਕੋਈ ਕਾਨੂੰਨੀ ਕਾਰਵਾਈ ਕਿਸੇ ਦੇ ਖਿਲਾਫ ਕਰਨੀ ਪੈਂਦੀ ਹੈ, ਤਾਂ ਕਿਤੇ ਨਾ ਕਿਤੇ ਜੇ ਪ੍ਰੈਸ਼ਰਲਾਈਜ਼ ਕੀਤਾ ਜਾ ਸਕੇ ਤਾਂ ਉਹ ਜਿਹੜੀ ਕਾਰਵਾਈ ਹੈ ਸੌਖੇ ਤਰੀਕੇ ਦੇ ਨਾਲ ਹੁੰਦੀ ਹੈ। ਕਿਤੇ ਨਾ ਕਿਤੇ ਸਾਡੇ ਵਿੱਚ ਵੀ ਜਾਂ ਜਥੇਬੰਦੀਆਂ ਦੇ ਵਿੱਚ ਵੀ ਇਸ ਗੱਲ ਦੀ ਕਮੀ ਤਾਂ ਨਹੀਂ ਰਹੀ ਕਿ ਅਸੀਂ ਉਹਨਾਂ ਪ੍ਰੈਸ਼ਰਲਾਈਜ਼ ਨਹੀਂ ਕਰ ਸਕੇ ਸਰਕਾਰ ਨੂੰ? ਦੇਖੋ, ਇਹ ਤਾਂ ਸਾਡੀ ਵੀ, ਅਸੀਂ ਸਮਝਦੇ ਸਾਡੀ ਵੀ ਨਲਾਇਕੀ ਹੈ। ਸਪੋਜ਼ ਕਰੋ ਕਿ ਦਿੱਲੀ ਨੇ ਆਪਦੇ ਪੰਜਾਬ ਦੇ ਸੂਬੇਦਾਰਾਂ ਰਾਹੀਂ ਸਾਡਾ ਜਥੇਦਾਰ ਸਾਹਿਬ ਸ਼ਹੀਦ ਕਰਤਾ ਹੈ, ਪਰ ਇਹ ਗੱਲ ਦੁਨੀਆ ਦੇ ਹਰ ਦੇਸ਼ ਵਿੱਚ ਹਰ ਜਿਹੜੀਆਂ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਨੇ, UN ਹੈ, ਜਿੰਨੇ ਵੀ ਗਰੁੱਪ ਨੇ, ਸਾਨੂੰ ਸਿੱਖਾਂ ਨੂੰ ਉਹ ਗੱਲ, ਅਸੀਂ ਮੈਸੇਜ ਡਿਲੀਵਰ ਕਰਨ 'ਚ ਫੇਲ ਹੋ ਗਏ ਹਾਂ। ਸਾਨੂੰ ਦੱਸਣਾ ਚਾਹੀਦਾ ਸੀ ਕਿ ਦੇਖੋ, ਦੁਨੀਆ ਦੇ ਵਿੱਚ ਕਿਸੇ ਵੀ ਕੌਮ ਦਾ ਜਿਹੜਾ ਰਿਲੀਜੀਅਸ ਹੈਡ ਹੈ, ਚਾਹੇ ਉਹ ਮੁਸਲਮਾਨਾਂ ਦਾ, ਜਿਵੇਂ ਪਹਿਲੇ ਵੀ ਜ਼ਿਕਰ ਕੀਤਾ ਹੈ, ਚਾਹੇ ਉਹ ਕ੍ਰਿਸਚਨਸ ਦਾ ਪੋਪ ਹੈ, ਚਾਹੇ ਹਿੰਦੂਜ਼ ਦਾ ਸ਼ੰਕਰਾਚਾਰੀਆ, ਕਦੇ ਕਿਸੇ ਨੂੰ ਫੇਕ ਇਨਕਾਊਂਟਰਸ ਨਹੀਂ ਮਾਰਿਆ, ਸਿੱਖਾਂ ਦਾ ਸ਼ਹੀਦ ਹੋਇਆ ਹੈ। ਸੋ ਜੇ ਦੁਨੀਆ ਦਾ ਪ੍ਰੈਸ਼ਰ ਬਣਦਾ ਤਾਂ ਇਹ ਬਹੁਤ ਵੱਡਾ ਸਿੱਖ ਕੇਸ ਬਿਲਟ ਹੋਣਾ ਸੀ, ਪਰ ਆਪਾਂ ਉਸ ਗੱਲ ਨੂੰ ਵੱਡੇ ਪੱਧਰ 'ਤੇ ਲਿਜਾਣ 'ਚ ਫੇਲ ਹੋਏ ਹੈ। ਅਜੇ ਵੀ ਮੈਨੂੰ ਲੱਗਦਾ ਸਾਡੇ ਬੱਚਿਆਂ ਨੂੰ ਇਹ ਗੱਲ ਦੀ ਨਹੀਂ ਸਮਝ ਹੋਏਗੀ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਹੀਦ ਹੋਏ ਨੇ। ਤੁਸੀਂ ਕਹਿ ਕਿ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਦੀ ਸ਼ਹੀਦੀ ਤੋਂ ਬਾਅਦ ਕੋਈ ਕਾਰਵਾਈ ਨਹੀਂ ਉਦੋਂ ਕੀਤੀ ਗਈ, ਜਥੇਦਾਰ ਚੁੱਪ ਰਹੇ, ਤਾਂ ਹਾਲ ਦੇ ਵਿੱਚ ਵੀ ਜਿਹੜੀ BP ਤਿਵਾੜੀ ਦੀ ਰਿਪੋਰਟ ਅਕਾਲ ਤਖਤ ਸਾਹਿਬ 'ਤੇ ਸੌਂਪੀ ਗਈ, ਤਾਂ ਉਸ ਤੋਂ ਬਾਅਦ ਜਥੇਦਾਰ ਸਾਹਿਬ ਅਜੇ ਵੀ ਚੁੱਪ ਹੈ। ਲੱਗਦਾ ਨਹੀਂ ਕਿ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਪ੍ਰੈਸ਼ਰਲਾਈਜ਼ ਕੀਤਾ ਜਾ ਸਕੇ? ਮੈਂ ਤਾਂ ਮਹਿਸੂਸ ਕਰਦਾ ਹੈ ਕਿ ਜਿਹੜੀ ਇਹ ਅਕਾਲ ਤਖਤ ਸਾਹਿਬ ਦੀ ਜਿੰਨੀ ਵੀ ਲੀਡਰਸ਼ਿਪ ਆਉਂਦੀ ਹੈ, ਇਹ ਦਿੱਲੀ ਦੀ ਸਕਰੀਨਿੰਗ ਤੋਂ ਬਾਅਦ ਹੀ ਲੱਗਦੇ ਨੇ। ਤਾਂ ਦਿੱਲੀ ਦਾ ਪ੍ਰੈਸ਼ਰ ਹੈ। ਨਹੀਂ ਤਾਂ ਤੁਸੀਂ ਵੇਖੋ ਕਿ ਕਦੇ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਈ ਹੈ, ਜਿੰਨੇ ਸਿੰਸ 91-92 ਤੋਂ ਬਾਅਦ ਜਿੰਨੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਬਣਾਏ ਨੇ, ਕਦੇ ਕੋਈ ਬੋਲਿਆ ਪਿਛਲੇ 32-33 ਸਾਲ ਦੇ ਵਿੱਚ ਕਿ ਸਿੱਖਾਂ ਦੀ ਜੈਨੋਸਾਈਡ ਹੋਈ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਮਾਰ ਦਿੱਤੇ ਗਏ ਨੇ, ਸਾਡਾ ਜਥੇਦਾਰ ਸ਼ਹੀਦ ਕਰ ਦਿੱਤਾ ਗਿਆ ਹੈ। ਫਿਰ ਸਾਡੇ 2 ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਖੁੱਡੀਆ ਅਤੇ ਬੀਬੀ ਬਿਮਲ ਕੌਰ ਖਾਲਸਾ, ਇਹਨਾਂ ਨੇ ਸ਼ਹੀਦ ਕੀਤੀ ਹੈ। ਸੋ ਇਹ ਤਾਂ ਬਹੁਤ ਧੱਕਾ ਹੋਇਆ, ਪਰ ਅਕਾਲ ਤਖਤ ਜਿੱਥੋਂ ਆਵਾਜ਼ ਉੱਠਣੀ ਚਾਹੀਦੀ ਸੀ, ਜਿੱਥੋਂ ਕਦੇ ਲੋਕ ਜੇ ਕੋਈ ਮਜ਼ਲੂਮ ਆ ਕੇ ਉੱਥੇ ਅਪੀਲ ਕਰਦਾ ਸੀ ਕਿ ਮੇਰੇ ਨਾਲ ਧੱਕਾ ਹੋਇਆ ਹੈ, ਮੇਰੀ ਬੇਟੀ ਨੂੰ ਚੱਕ ਕੇ ਲੈ ਗਏ ਨੇ ਮੁਗਲ, ਚਾਹੇ ਕਿਸੇ ਅਫਸਰ ਨੇ ਧੱਕਾ ਕੀਤਾ ਹੈ, ਅਤੇ ਉੱਥੋਂ ਜਿਹੜਾ ਅਕਾਲ ਤਖਤ ਸੀ ਅਗਵਾਈ ਕਰਕੇ ਅਤੇ ਇਨਸਾਫ ਦਿੰਦਾ ਸੀ। ਅਤੇ ਅੱਜ ਅਕਾਲ ਤਖਤ ਸਾਹਿਬ ਆਪ ਦੇ ਜਥੇਦਾਰ ਲਈ ਵੀ ਇੰਨੀ ਜ਼ਰੂਰਤ ਨਹੀਂ ਕਰਦਾ ਹੈ ਕਿ ਉਹ ਉੱਥੋਂ ਨਾਅਰਾ ਵੱਜ ਸਕੇ ਕਿ ਸਾਡਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼ਹੀਦ ਹੋਇਆ ਅਤੇ ਉਹਦਾ ਇਨਸਾਫ ਮਿਲਣਾ ਚਾਹੀਦਾ ਹੈ। ਕੋਈ ਗੱਲ ਨਹੀਂ ਕਰ ਰਿਹਾ ਜੀ। ਤੁਸੀਂ ਦੱਸ ਦਿਓ ਮੈਨੂੰ ਔਨ ਰਿਕਾਰਡ ਜੇ ਕਿਸੇ ਦੀ ਸਟੇਟਮੈਂਟ ਆਈ ਹੈਗੀ ਹੈ ਤਾਂ। BP ਤਿਵਾੜੀ ਦੀ ਰਿਪੋਰਟ ਦੇ ਉੱਪਰ ਜਿਵੇਂ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ, ਇੱਕ ਐਵੀਡੈਂਸ ਬਣਾਇਆ ਜਥੇਦਾਰ ਦੇ ਇਸ ਕੇਸ ਦੇ ਵਿੱਚ, ਤਾਂ ਦੂਜੇ ਪਾਸੇ ਕੁਝ ਅਜਿਹੀਆਂ ਧਿਰਾਂ ਦੇ ਕੁਝ ਅਜਿਹੇ ਨੁਮਾਇੰਦੇ ਵੀ ਨੇ ਜਿਨ੍ਹਾਂ ਨੇ ਅਕਾਲੀ ਲੀਡਰਸ਼ਿਪ ਦੇ ਨਾਲ ਚਾਹੇ ਉਹ ਸੰਬੰਧਿਤ ਨੇ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਰੱਦ ਵੀ ਕੀਤਾ ਸੀ ਕਿ ਜਿਹੜੀ BP ਤਿਵਾੜੀ ਦੀ ਰਿਪੋਰਟ ਹੈ ਉਹ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ। ਉਹਦਾ ਕੀ ਕਾਰਨ ਮੰਨਦੇ ਹੋ ਜੀ? ਦੇਖੋ, ਇਹ ਜਦੋਂ ਸਾਰਾ ਇਸ਼ੂ ਰੇਜ਼ ਹੋਇਆ ਹੈ ਲਾਸਟ ਈਅਰ, ਉਦੋਂ ਫਿਰ ਇੱਕ ਜਿਹੜੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਸੀ, ਪ੍ਰੇਮ ਸਿੰਘ ਚੰਦੂ ਮਾਜਰਾ, ਵਲਟੋਹਾ, ਅਤੇ ਫਿਰ ਉਹਦੇ ਨਾਲ ਇੱਕ ਕੋਈ ਰਮਾਨਾ, ਬੰਟੀ ਰਮਾਨਾ ਟਾਈਪ ਕੋਈ ਮੁੰਡਾ ਸੀ, ਇਹਨਾਂ ਦਾ ਕੋਈ ਲੀਡਰ ਹੈ ਬਾਦਲ ਦਾ, ਉਹ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਕਹਿੰਦੇ ਨੇ ਅਸੀਂ BP ਤਿਵਾੜੀ ਦੀ ਰਿਪੋਰਟ ਨੂੰ ਰਿਜੈਕਟ ਕਰਦੇ ਹਾਂ। ਰਿਜੈਕਟ ਕਰਨ ਦਾ ਕਾਰਨ ਲਿਖਦੇ ਨੇ ਕਿ ਇਹਦੇ ਵਿੱਚ DGP ਗਿੱਲ ਅਤੇ ਚੀਫ ਮਿਨਿਸਟਰ ਬੇਅੰਤ ਸਿੰਘ ਦਾ ਨਾਂ ਨਹੀਂ ਹੈਗਾ। ਅਤੇ ਪਰ ਹੁਣ ਮੈਂ ਬੜਾ ਹੈਰਾਨ ਹੋਇਆ ਜਦੋਂ ਇਸਤਗਾਸਾ ਪਾਉਂਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਲੋਕ, ਅਤੇ ਇਸਤਗਾਸਾ ਤਾਂ ਇਹਨਾਂ ਨੇ ਆਪ ਪਾਇਆ। ਮੰਨ ਲਓ BP ਤਿਵਾੜੀ ਤਾਂ ਪੁਲਿਸ ਆਫਿਸਰ ਸੀ, ਅਤੇ ਉਹ 'ਤੇ ਪ੍ਰੈਸ਼ਰ ਹੋ ਸਕਦਾ ਕਿ ਚੀਫ ਮਿਨਿਸਟਰ ਦਾ ਅਤੇ ਬੇਅੰਤ ਸਿੰਘ ਦਾ ਨਾਂ ਨਹੀਂ ਪਾਉਣਾ, ਅਤੇ ਤੁਸੀਂ ਅਬਜੈਕਸ਼ਨ ਵੀ ਕਰ ਰਹੇ ਹੋ ਕਿ ਇਹ ਅਸੀਂ ਤਾਂ ਰਿਜੈਕਟ ਕਰਦੇ ਹਾਂ ਕਿ ਇਹ 'ਚ KPS ਗਿੱਲ ਦਾ ਨਾਂ ਨਹੀਂ ਹੈਗਾ ਅਤੇ ਇਹਦੇ ਵਿੱਚ ਬੇਅੰਤ ਸਿੰਘ ਦਾ ਨਾਂ ਨਹੀਂ ਹੈ। ਅਤੇ ਫਿਰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਵਕੀਲ ਹਾਇਰ ਕੀਤਾ ਹੈ, ਤੁਸੀਂ ਇਸਤਗਾਸਾ ਡਰਾਫਟ ਕੀਤਾ ਹੈ, ਉਸ ਇਸਤਗਾਸੇ ਵਿੱਚ ਤਾਂ ਤੁਸੀਂ ਕਿਤੇ ਨਾਂ ਨਹੀਂ ਪਾਇਆ ਦੋਨਾਂ ਦਾ। ਸੋ ਇਹ ਮੋਰ ਓਵਰ ਜਿਹੜੀ ਸਟੇਟ ਹੈ, ਸਟੇਟ ਨੇ ਸਿੱਖਾਂ ਦੇ ਵਿੱਚ ਬੜਾ ਵੱਡਾ ਡੈਂਟ ਪਾ ਰੱਖਿਆ ਹੈ, ਅਤੇ ਉਹ ਸਟੇਟ ਨੇ ਆਪ ਆਪਰੇਟ ਨਹੀਂ ਹੋਣਾ ਹੁੰਦਾ, ਉਹ ਆਪਦੇ ਬੰਦਿਆਂ ਨਾਲ ਹੀ ਫਿਰ ਇਹ ਸਾਰਾ ਕੁਛ ਕੋਸ਼ਿਸ਼ ਕਰਦੀ ਹੈ। ਜਦੋਂ ਇਹੋ ਜਿਹੀਆਂ ਸਥਿਤੀਆਂ ਹੁੰਦੀਆਂ ਉਹਨੂੰ ਸੈਬੋਟਾਈਜ਼ ਕਰਨ ਲਈ, ਉਹ ਤੋਂ ਗਵਾਹਾਂ ਨੂੰ ਭਜਾਉਣ ਲਈ ਸਰਕਾਰ ਦਾ ਜਿਹੜਾ ਮੈਂ ਫੀਲ ਕਰਦਾ, ਜੋ ਮੈਂ ਅਬਜ਼ਰਵ ਕੀਤਾ ਪਿਛਲੇ ਸਮੇਂ 'ਚ ਪੰਥਕ ਜੋ ਵੀ ਹਾਲਾਤ ਨੇ,
ਸਟੇਟ ਬੜੀ ਪਾਵਰਫੁਲ ਹੈ। ਸਟੇਟ ਨਹੀਂ ਬੋਲਦੀ, ਸਟੇਟ ਦੇ ਬੰਦੇ ਬੋਲਦੇ ਨੇ। ਹੁਣ ਤੁਸੀਂ ਵੇਖੋ ਬੜੀ ਵੱਡੀ ਪੱਧਰ ਤੇ ਬਲੈਕ ਕੈਟਸ ਸਟੇਟ ਨੇ ਬਾਹਰ ਭੇਜੇ ਨੇ। ਤੋ ਆ 2-3 ਸਾਲਾਂ 'ਚ ਬੜੇ ਕੈਟ ਐਕਟਿਵ ਹੋਏ ਨੇ, ਜਿਹੜੇ ਬਲੈਕ ਕੈਟ ਹੁਣ ਸਿੱਖਾਂ ਦੇ ਖਿਲਾਫ ਬੋਲਦੇ ਨੇ, ਬਾਹਰ ਬੈਠ ਕੇ ਸਿੱਖਾਂ ਦੀ ਇਮੇਜ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਬੜੇ ਕੈਟ ਨੇ ਜਿਹੜੇ ਸਿੱਖ ਬਣ ਕੇ ਸਾਰਾ ਕੁਝ ਕਰ ਰਹੇ ਨੇ। ਸਟੇਟ ਬੜੀ ਪਾਵਰਫੁਲ ਹੈ, ਸਟੇਟ ਨੇ ਆਪ ਹੀ ਬੰਦੇ ਪਾਲ ਰੱਖੇ ਨੇ। ਜਥੇਦਾਰ ਕੌਂਕੇ ਸਾਹਿਬ ਦੇ ਮਾਮਲੇ ਦੇ ਵਿੱਚ ਲੱਗਦਾ ਕੋਈ ਜਸਟਿਸ ਵੇ ਹੈਗਾ ਹੈ, ਜਿਸ ਜਸਟਿਸ ਵੇ ਦੇ ਉੱਪਰ ਚੱਲ ਕੇ ਕੋਈ ਇਨਸਾਫ ਨੂੰ ਲੈ ਕੇ ਜਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਟਹਿਰੇ ਦੇ ਵਿੱਚ ਹੀ ਖੜਾ ਕੀਤਾ ਜਾ ਸਕੇ? ਤੁਸੀਂ ਵੇਖੋ ਘੋਟਣਾ ਜਿਹੜਾ ਮੇਨ ਸੀ ਉਹ ਮਰ ਚੁੱਕਿਆ ਹੈ। ਤੇ ਮੈਜੋਰਿਟੀ ਮੈਨੂੰ ਲੱਗਦਾ ਹੈ ਕਿ ਅੱਜ ਤੋਂ 32 ਸਾਲ ਪਹਿਲੇ ਦੀ ਘਟਨਾ ਹੈ। ਤੇ ਜਿੰਨੇ ਪੁਲਿਸ ਅਫਸਰਸ ਨੇ 50-55 ਦੇ ਹੋਣਗੇ, ਅੱਜ ਜਿਹੜਾ ਬਚ ਵੀ ਗਿਆ ਹੈ। ਤੇ ਹੁਣ ਦੇਖੋ ਸਮਿਥ ਸੈਣੀ ਦੇ ਖਿਲਾਫ ਟ੍ਰਾਇਲ ਚੱਲ ਰਿਹਾ 1995 ਤੋਂ, ਸੈਣੀ ਮੋਟਰਸ ਵਾਲਾ ਮਰਡਰ ਕੇਸ ਵਾਲਾ। ਅੱਜ ਕਿੰਨੇ ਸਾਲ ਹੋ ਗਏ ਨਾ, 31ਵਾਂ ਸਾਲ ਲੱਗ ਜਾਣਾ ਕਰ ਕੁਛ ਬਣਿਆ। ਸੋ ਇਵੇਂ ਹੀ ਹੁਣ ਸਾਲ ਤੋਂ ਹੋ ਗਿਆ ਇਸਤਗਾਸਾ ਪਾਈ ਨੂੰ। ਉਦੋਂ ਸਾਡਾ ਐਲੀਗੇਸ਼ਨ ਸੀ ਕਿ ਇਹ ਕਾਂਗਰਸ ਨੇ ਕੁਛ ਨਹੀਂ ਕੀਤਾ, ਅਕਾਲੀਆਂ ਨੇ ਕੁਛ ਨਹੀਂ ਕੀਤਾ। ਤੇ ਆ ਜਿਹੜੇ ਹੁਣ ਨਵੇਂ ਝਾੜੂਆਂ ਵਾਲੇ ਆਏ ਨੇ, ਭਗਵੰਤ ਉਹਨਾਂ ਨੇ ਵੀ 3.5 ਸਾਲ ਹੋ ਗਏ ਨੇ, ਹੁਣ 1.5 ਸਾਲ ਤੋਂ ਹੋ ਗਿਆ। 2023 ਦਾ ਇਹ ਇਸ਼ੂ ਇਹ ਪਬਲਿਕ ਡੋਮੇਨ 'ਚ ਆਇਆ, ਇਹਨਾਂ ਨੇ ਵੀ ਕੁਛ ਨਹੀਂ ਕੀਤਾ ਹੈਗਾ। ਸੋ ਇਹ ਟਰਾਇਲ ਐਡਾ ਲੰਬਾ ਜਾਣਾ ਹੈ, ਉਦੋਂ ਨੂੰ ਜਿਹੜੇ ਦੋਸ਼ੀ ਹੈ ਉਹ ਮਰ ਮੁੱਕ ਜਾਣੇ ਨੇ। ਤੇ ਸੋ ਅੱਜ ਵੀ ਜਿਹੜਾ ਅਸੀਂ 32-33 ਸਾਲ ਨਹੀਂ ਕਰ ਸਕੇ, ਸਾਨੂੰ ਦੁਨੀਆ ਦੇ ਦੇਸ਼ਾਂ ਨੂੰ ਜਿੰਨੇ ਵੀ ਚੰਗੇ ਇਨਸਾਫ ਪਸੰਦ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ, ਉਹਨਾਂ ਨੂੰ ਇਹ ਤਾਂ ਦੱਸਣ ਦੀ, ਇੱਕ ਹਿਸਟਰੀ ਤਾਂ ਦੱਸਣ ਦੀ ਲੋੜ ਹੈ ਵੀ ਸਾਡਾ ਧੱਕਾ ਕਿੰਨਾ ਹੋਇਆ। ਸਾਡਾ ਤਾਂ ਇਹਨਾਂ ਨੇ ਇੰਡੀਅਨ ਸਟੇਟ ਨੇ ਕੱਲ੍ਹ ਤੱਕ ਦਾ ਜਥੇਦਾਰ ਵੀ ਨਹੀਂ ਬਖਸ਼ਿਆ। ਤੇ ਜਿਹੜੀ ਦੂਜੀ ਗੱਲ ਆ ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਜਾਂ ਲਾਪਤਾ ਕੀਤਾ ਗਿਆ, ਤਾਂ ਇਸੇ ਮਾਮਲੇ ਦੇ ਵਿੱਚ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।